ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ, ਦੱਸਣਗੇ ਕਿ ਉੱਪਰ ਥੱਲੇ ਹੋ ਰਿਹਾ ਪੰਜਾਬ ਦੇ ਵਿੱਚ, ਇਲੈਕਸ਼ਨਾਂ ਹੋ ਰਹੀਆਂ, ਕੀ ਉਹਨਾਂ ਦੀਆਂ ਟਿੱਪਣੀਆਂ ਆ ਤੇ ਕੀ ਚੱਲ ਰਿਹਾ ਉਸ ਦੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ, ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੂਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ 4082722500 ਉਹਨਾਂ ਦਾ ਫੋਨ ਨੰਬਰ ਹੈ। ਆਪ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ। ਆਪ ਸਭ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਸਭ ਤੱਕ ਪਹੁੰਚਾਇਆ ਜੀ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਜਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਹੈ। ਖਬਰ ਦੇ ਨਜ਼ਰ ਪ੍ਰੋਗਰਾਮ 'ਚ ਹਫ਼ਤੇ 'ਚ ਇੱਕ ਦਿਨ ਮੈਂ ਤੁਹਾਡੇ ਨਾਲ ਹੁੰਦਾ, ਬਲਵਿੰਦਰ ਜੀ ਹੁੰਦੇ ਨੇ। ਤੇ ਅੱਜ ਜਿਸ ਸਮੇਂ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਅੱਜ ਭਾਰਤ ਦੇ ਵਿੱਚ ਬੁੱਧਵਾਰ ਦਾ ਦਿਨ ਹੈ ਤੇ 25 ਜਨਵਰੀ ਹੋ ਗਈ ਹੈ। ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 4 ਫਰਵਰੀ ਨੂੰ ਚੋਣਾਂ ਪੈਣੀਆਂ, ਯਾਨੀ ਕੁੱਲ ਮਿਲਾ ਕੇ 9-10 ਦਿਨ ਰਹਿ ਗਏ ਨੇ। ਤੇ ਇਹਨਾਂ ਦਿਨਾਂ 'ਚ ਕਿੰਨੇ ਸਿਖਰ ਤੇ ਪਹੁੰਚੀ ਹੋਏਗੀ ਪੰਜਾਬ ਦੀ ਇਲੈਕਸ਼ਨ ਪੋਲੀਟਿਕਸ। ਉਹ ਪੰਜਾਬ ਜਿੱਥੇ ਸਾਲ ਪਹਿਲਾਂ ਹੀ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਸੀ, ਤੇ ਅੱਜ ਪੂਰੇ ਸਿਖਰਾਂ ਤੇ ਇਲੈਕਸ਼ਨ ਪੋਲੀਟਿਕਸ ਪਹੁੰਚੀ ਹੋਈ ਹੈ। ਸਾਰੀਆਂ ਧਿਰਾਂ, ਖਾਸ ਤੌਰ ਤੇ ਪ੍ਰਮੁੱਖ ਧਿਰਾਂ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, BJP ਗੱਠਜੋੜ ਤੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਬਦਲ ਦੇ ਤੌਰ ਤੇ ਉੱਭਰਦੀ ਹੋਈ ਦਿਖਾਈ ਦੇ ਰਹੀ ਆਮ ਆਦਮੀ ਪਾਰਟੀ। ਇਹਨਾਂ ਤਿੰਨਾਂ ਧਿਰਾਂ ਵੱਲੋਂ ਦਾਅਵੇ ਵੀ ਕੀਤੇ ਜਾ ਰਹੇ ਨੇ, ਵਾਅਦੇ ਵੀ ਕੀਤੇ ਜਾ ਰਹੇ ਨੇ ਤੇ ਆਪੋ ਆਪਣੀ ਸਰਕਾਰ ਬਣਨ ਦੇ ਉੱਤੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ। ਇੱਕ ਅਜੀਬ ਕਿਸਮ ਦੀ ਰਾਜਨੀਤੀ ਜਿਹੜੀ ਹੈ, ਚੋਣ ਰਾਜਨੀਤੀ ਜਿਹੜੀ ਹੈ, ਇਸ ਵੇਲੇ ਹਾਵੀ ਹੈ ਪੰਜਾਬ 'ਚ। ਇਸ ਹਵਾਲੇ ਦੇ ਨਾਲ ਜੇ ਸਾਰੀਆਂ ਗੱਲਾਂ ਨੂੰ ਕੇਂਦਰ 'ਚ ਰੱਖਦੇ ਹੋਏ ਅੱਜ ਦੀ ਸਾਡੀ ਚਰਚਾ ਆਰੰਭ ਹੋਏਗੀ। ਤੇ ਚਰਚਾ ਨੂੰ ਆਰੰਭ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਰਾਜਨੀਤੀ ਤੋਂ ਹੀ ਸ਼ੁਰੂ ਕੀਤਾ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਇਸ ਵੇਲੇ ਇਹਨੂੰ ਸਿਖਰਾਂ ਤੇ ਪਹੁੰਚੀ ਹੋਈ ਆ, ਤੇ ਇਹ ਮੌਸਮ ਇਸ ਤਰ੍ਹਾਂ ਦਾ ਲੱਗਦਾ ਕਿ ਵਾਅਦਿਆਂ ਦਾ, ਲਾਰੇ ਲੱਪਿਆਂ ਦਾ, ਮਨ ਭਾਉਂਦੇ ਜਿਹੜੇ ਆ ਮਨ ਲੁਭਾਊ ਜਿਹੜੇ ਵਾਅਦੇ ਆ ਕੀਤੇ ਜਾ ਰਹੇ ਆ ਲੋਕਾਂ ਦੇ ਨਾਲ, ਉਹਨਾਂ ਦੇ ਵਿੱਚ ਹੈ ਕੀ ਉਹ ਤੇ ਕੋਈ ਨਹੀਂ ਪਤਾ। ਤੇ ਬੜੇ ਵਾਅਦੇ ਕੀਤੇ ਜਾ ਰਹੇ ਆ ਜੀ। ਤੇ ਉਸ ਦੇ ਵਿੱਚ ਜਿਹੜੇ ਲੀਡਰ ਆ ਉਹ ਵੀ ਇੱਕ ਦੂਸਰੇ ਨੂੰ ਬੜਾ ਕੁਝ ਕਹਿੰਦਾ। ਕੋਈ ਕਹਿੰਦਾ ਤੈਨੂੰ ਜੇਲ੍ਹ 'ਚ ਸੁੱਟ ਦਊਂਗਾ, ਕੋਈ ਕਹਿੰਦਾ ਮੈਂ ਨਸ਼ਾ ਬੰਦ ਕਰ ਦਊਂਗਾ, ਕੋਈ ਕੁਛ ਕਹਿੰਦਾ, ਕੋਈ ਟਾਸਕ ਫੋਰਸ ਬਣਾਉਣ ਦੀਆਂ ਗੱਲਾਂ ਕਰਦੇ ਆ। ਤੇ ਅਕਾਲੀ ਦਲ ਦਾ ਵੀ ਜਿਹੜਾ ਮੈਨੀਫੈਸਟੋ ਉਹ ਆ ਗਿਆ। ਇਸ ਤੇ ਤੁਹਾਡੀ ਕੀ ਰਾਏ ਆ? ਦੇਖੋ, ਨੰਬਰ 1 ਤਾਂ ਗੱਲ ਇਹ ਹੈ ਕਿ ਅਸੀਂ ਜਦੋਂ ਆਹ ਗੱਲ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ, BJP ਗੱਠਜੋੜ ਦੀ ਸਰਕਾਰ ਹੈ 10 ਸਾਲਾਂ ਤੋਂ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੋਣ ਮਨੋਰਥ ਪੱਤਰ ਜਾਰੀ ਹੋਇਆ, ਇਲੈਕਸ਼ਨ ਮੈਨੀਫੈਸਟੋ ਜਿਹਨੂੰ ਆਪਾਂ ਕਹਿੰਦੇ ਹਾਂ, ਇਹਦੇ ਬਾਰੇ ਵੀ ਥੋੜੀ ਚਰਚਾ ਕਰਾਂਗੇ। ਪਰ ਓਵਰਆਲ ਜਦੋਂ ਅਸੀਂ ਗੱਲ ਸ਼ੁਰੂ ਕਰ ਰਹੇ ਹਾਂ, ਇਹ ਵਾਅਦਿਆਂ ਦੀ ਜਿਹੜੀ ਸਿਆਸਤ ਹੈ, ਦਾਅਵਿਆਂ ਦੀ ਸਿਆਸਤ ਹੈ, ਲਾਰਿਆਂ ਦੀ ਜਿਹੜੀ ਸਿਆਸਤ ਹੈ, ਇਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੋਣ ਮੈਨੀਫੈਸਟੋ ਆਇਆ, ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੀ ਚੋਣ ਮੈਨੀਫੈਸਟੋ ਆਇਆ, ਕਾਂਗਰਸ ਦਾ ਵੀ ਆਇਆ, BJP ਦਾ ਵੀ। ਆਮ ਆਦਮੀ ਪਾਰਟੀ ਨੇ ਤਾਂ ਇਹਨਾਂ ਸਾਰੀਆਂ ਪਾਰਟੀਆਂ ਤੋਂ ਅੱਗੇ ਜਾਂਦਿਆਂ ਹੋਇਆਂ ਕਿਸਾਨਾਂ ਲਈ ਵੱਖਰਾ ਆਪਣਾ ਇੱਕ ਮੈਨੀਫੈਸਟੋ ਜਾਰੀ ਕੀਤਾ, ਨੌਜਵਾਨਾਂ ਲਈ ਵੱਖਰਾ, ਦਲਿਤਾਂ ਲਈ ਵੱਖਰਾ ਤੇ ਇੰਡਸਟਰੀ ਵਾਸਤੇ ਵੱਖਰਾ। ਤੇ ਕਾਂਗਰਸ ਨੇ ਵੀ ਮੈਨੀਫੈਸਟੋ ਜਾਰੀ ਕੀਤਾ, BJP ਨੇ ਵੀ 2 ਦਿਨ ਪਹਿਲਾਂ ਕੀਤਾ, ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ। ਇਹਨਾਂ ਸਾਰੇ ਮੈਨੀਫੈਸਟੋ ਨੂੰ ਵਿਛਾ ਕੇ ਆਪਣੇ ਤੁਸੀਂ ਸਾਹਮਣੇ ਰੱਖ ਲਓ ਤੇ ਤੁਹਾਨੂੰ ਸਿਰਫ ਤੇ ਸਿਰਫ ਇਹਨਾਂ 'ਚ ਇੱਕੋ ਗੱਲ ਜਿਹੜੀ ਹੈ ਲੱਭੇਗੀ, ਜਿਹੜਾ ਸਾਂਝਾ ਸੂਤਰ ਹੈ ਵੀ ਲੋਕਾਂ ਨੂੰ ਲਲਚਾਓ, ਲੋਕਾਂ ਨੂੰ ਮੁਫ਼ਤਖੋਰੇ ਬਣਾਓ, ਵੀ ਤੁਹਾਨੂੰ ਆਹ ਵੀ ਅਸੀਂ ਫ੍ਰੀ ਦੇ ਦੇਣਾ, ਉਹ ਵੀ ਫ੍ਰੀ ਦੇ ਦੇਣਾ। ਮੇਰਾ ਪਹਿਲਾ ਸਵਾਲ ਤਾਂ ਇਹੀ ਹੈ ਵੀ 10 ਸਾਲ ਸ਼੍ਰੋਮਣੀ ਅਕਾਲੀ ਦਲ, BJP ਗੱਠਜੋੜ ਹੋ ਗਏ ਲਗਾਤਾਰ ਹੁਕੂਮਤ ਕਰਦਿਆਂ ਨੂੰ। 10 ਸਾਲਾਂ ਬਾਅਦ ਵੀ ਅੱਜ ਉਹਨਾਂ ਨੂੰ ਲੋਕਾਂ ਨੂੰ ਸਭ ਕੁਝ ਫ੍ਰੀ ਦੇਣ ਦੇ ਵਾਅਦੇ ਜਾਂ ਦਾਅਵੇ ਕਿਉਂ ਕਰਨੇ ਪੈ ਰਹੇ? 70 ਸਾਲ ਕਾਂਗਰਸ ਪਾਰਟੀ ਨੂੰ ਹੋ ਗਏ ਭਾਰਤ ਦੇ ਵਿੱਚ ਰਾਜ ਕਰਦਿਆਂ, ਵੱਖ-ਵੱਖ ਸੂਬਿਆਂ ਦੇ ਵਿੱਚ ਵੀ, ਕੇਂਦਰ ਦੇ ਵਿੱਚ ਵੀ ਬਹੁਤਾ ਸਮਾਂ ਰਾਜ ਕੀਤਾ। ਜੇ ਹਿੰਦੁਸਤਾਨ ਦੇ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਤੌਰ ਦੇ ਉੱਤੇ ਉੱਚਾ ਚੁੱਕਿਆ ਹੁੰਦਾ, ਸਭ ਨੂੰ ਬਰਾਬਰਤਾ ਦਿੱਤੀ ਹੁੰਦੀ, ਤਾਂ ਕਾਂਗਰਸ ਪਾਰਟੀ ਨੂੰ ਵੀ ਕੀ ਲੋੜ ਸੀ ਇੰਨੇ ਦਾਅਵੇ ਵਾਅਦੇ ਕਰਨ ਦੀ? ਸਭ ਕੁਝ ਮੁਫਤ ਕਰ ਦੇਣਗੇ। ਜੇ ਆਮ ਆਦਮੀ ਪਾਰਟੀ ਜਿਹੜੀ ਬਿਲਕੁਲ ਨਵੀਂ ਪਾਰਟੀ ਆਈ ਹੈ, ਜਿਹੜੀ ਕਹਿੰਦੀ ਅਸੀਂ ਇੱਕ ਵੱਖਰਾ ਮੁਹਾਂਦਰਾ ਸਿਰਜਣਾ ਸਿਆਸਤ ਦਾ ਵੀ, ਇੱਕ ਆਦਰਸ਼ ਦੇ ਤੌਰ ਦੇ ਉੱਤੇ ਅਸੀਂ ਸਿਆਸਤ ਦੇ ਵਿੱਚ ਆਏ ਹਾਂ, ਇੱਕ ਮਾਡਰਨ ਪੋਲੀਟਿਕਸ ਕਰਨੀ ਹੈ, ਤਾਂ ਉਹਨੂੰ ਵੀ ਫਿਰ ਲੋਕਾਂ ਨੂੰ ਮੁਫ਼ਤ ਖੋਰੇ ਬਣਾਉਣ ਦੀ ਕੀ ਜ਼ਰੂਰਤ ਹੈ?
ਦਰਅਸਲ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਆ, ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਇਹਨਾਂ ਪਾਰਟੀਆਂ ਦੇ ਕਾਰ ਵਿਹਾਰ ਦੇ ਵਿੱਚ ਕੋਈ ਫਰਕ ਨਹੀਂ ਹੈ। ਇਹਨਾਂ ਪਾਰਟੀਆਂ ਦੇ ਝੰਡੇ ਵੱਖਰੇ ਹੈ ਜੀ, ਇਹਨਾਂ ਪਾਰਟੀਆਂ ਦੇ ਚੋਣ ਨਿਸ਼ਾਨ ਵੱਖਰੇ ਹੈ, ਇਹਨਾਂ ਪਾਰਟੀਆਂ ਦੇ ਨਾਂ ਵੱਖਰੇ ਹੈ, ਪਰ ਇਹਨਾਂ ਦੇ ਵਿਹਾਰ ਤੇ ਕਿਰਦਾਰ ਦੇ ਵਿੱਚ ਥੋੜੇ ਬਹੁਤ ਫਰਕ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਹੈ। ਮੈਂ ਜਿਹੜੀ ਗੱਲ ਇੱਥੇ ਉਭਾਰਨੀ ਚਾਹੁੰਦਾ ਇਹ ਹੈ ਵੀ ਜਿਹੜੇ ਚੋਣ ਮਨੋਰਥ ਪੱਤਰ ਹੈ, ਜੇ ਕੋਈ ਦਾਅਵੇ ਵਾਅਦੇ ਕਰਦਾ ਚੋਣ ਮਨੋਰਥ ਪੱਤਰ ਦੇ ਵਿੱਚ, ਉਹ ਪੂਰੇ ਕਿਉਂ ਨਹੀਂ ਕਰਦਾ। ਹੁਣ ਆ ਜੇ ਅਸੀਂ ਚੋਣ ਮੈਨੀਫੈਸਟੋ ਜਿਹੜਾ ਆਇਆ ਸ਼੍ਰੋਮਣੀ ਅਕਾਲੀ ਦਲ ਦਾ, ਇਹਦਾ ਹਵਾਲਾ ਮੈਂ ਤੁਹਾਨੂੰ ਦਿੰਦਾ। ਪਿਛਲੀ ਵਾਰ 2012 ਚ ਜਿਹੜਾ ਚੋਣ ਮਨੋਰਥ ਪੱਤਰ ਹੈ ਬਰਾਬਰ ਰੱਖ ਲਓ, ਜਿਹੜਾ 2012 ਚ ਅਕਾਲੀਆਂ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ, ਜਾਣੀ ਕਿ ਉਦੋਂ ਵੀ 5 ਸਾਲ ਰਾਜ ਕਰ ਚੁੱਕੇ ਸੀ, ਉਹ ਇਹਦੇ ਬਰਾਬਰ ਰੱਖ ਲਓ ਤੇ ਤੁਹਾਨੂੰ ਦਿਖਾਈ ਜਾਏਗਾ ਕਿ 2012 ਦੇ ਜਿਹੜੇ 10 ਪ੍ਰਮੁੱਖ ਵਾਅਦੇ ਕੀਤੇ ਸੀ ਅਕਾਲੀਆਂ ਨੇ, ਉਹਦੇ ਵਿੱਚੋਂ ਸਿਰਫ 3 ਵਾਅਦੇ ਪੂਰੇ ਕੀਤੇ ਆ, ਉਹ ਵੀ ਇੰਪਲੀਮੈਂਟ ਸਹੀ ਢੰਗ ਨਾਲ ਨਹੀਂ ਹੋਏ। ਕਿਹੜੇ ਕਿਹੜੇ? ਨੰਬਰ 1 ਵਾਅਦਾ ਪੂਰਾ ਕੀਤਾ ਕਿ ਅਸੀਂ ਜਿਹੜਾ ਜਿਹੜੇ ਵਿਦਿਆਰਥਣਾਂ ਹੈਗੀਆਂ +2 ਤੱਕ ਦੀਆਂ, 10ਵੀਂ 11ਵੀਂ 12ਵੀਂ ਦੀਆਂ ਵਿਦਿਆਰਥਣਾਂ ਜਿਹੜੀਆਂ 9ਵੀਂ 10ਵੀਂ ਦੀਆਂ ਵਿਦਿਆਰਥਣਾਂ, ਉਹਨਾਂ ਨੂੰ ਅਸੀਂ ਮੁਫਤ ਸਾਈਕਲ ਦੇਵਾਂਗੇ। ਇੱਕ ਤਾਂ ਇਹ ਵਾਅਦਾ ਪੂਰਾ ਕੀਤਾ ਅਕਾਲੀਆਂ ਨੇ, ਸਾਈਕਲ ਦੇ ਦਿੱਤੇ ਪਰ ਬਾਦਲ ਸਾਹਿਬ ਦੀ ਫੋਟੋ ਲਾ ਕੇ। ਇੱਕ ਵਾਰ ਇਹ ਵਾਅਦਾ ਪੂਰਾ ਕੀਤਾ। ਇੱਕ ਵਾਅਦਾ ਇਹ ਪੂਰਾ ਕੀਤਾ ਕਿ ਬੁਢਾਪਾ ਪੈਨਸ਼ਨ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ, ਉਹ ਵੀ ਹੁਣ ਥੋੜਾ ਸਮਾਂ ਪਹਿਲਾਂ ਕੀਤੀ ਹੈ। ਜਿਹੜੀ ਸਾਡੇ ਗੁਆਂਢ ਦੇ ਵਿੱਚ ਹਰਿਆਣਾ ਜਿੱਥੇ 2000 ਬੁਢਾਪਾ ਪੈਨਸ਼ਨ ਹੈ, ਇੱਕ ਵਾਅਦਾ ਇਹ ਕਰ ਦਿੱਤਾ। ਇਹ ਵੀ 4-4 6-6 ਮਹੀਨੇ ਮਿਲਦੀ ਨਹੀਂ ਬੁਢਾਪਾ ਪੈਨਸ਼ਨ, ਬਜ਼ੁਰਗ ਰੋਂਦੇ ਫਿਰਦੇ ਆ ਤੇ ਅੱਧੇ ਕੁ ਪੈਸੇ ਤਾਂ 5 ਸਰਪੰਚ ਨਾਲ ਮਿਲ ਕੇ ਖਾ ਜਾਂਦੇ ਆ। ਇੱਕ ਵਾਅਦਾ ਜਿਹੜਾ ਪੂਰਾ ਕੀਤਾ ਗਿਆ ਉਹ ਇਹ ਕਿ ਜਿਹੜੀ ਦੁਰਘਟਨਾ ਬੀਮਾ, ਹਾਦਸਾ ਬੀਮਾ ਜਿਹੜਾ, ਉਹਦੇ ਵਾਸਤੇ ਭਗਤ ਪੂਰਨ ਸਿੰਘ ਯੋਜਨਾ ਜਿਹੜੀ ਆ। ਬਾਕੀ ਓਵਰਆਲ ਵਾਅਦੇ 7 ਵਾਅਦੇ, 10 ਵਾਅਦੇ ਵੀ ਜਿਹੜੇ 7 ਵਾਅਦੇ ਜਿਹੜੇ ਉਹਨਾਂ ਦਾ ਨਾਂ ਤੱਕ ਨਹੀਂ ਮੁੜ ਕੇ ਲਿਆ। ਬੇਜ਼ਮੀਨੇ ਗਰੀਬਾਂ ਨੂੰ 5 ਮਰਲੇ ਦੇ ਪਲਾਟ ਦੇਣੇ ਸੀ, ਵਾਅਦਾ ਹਵਾ। ਬੇਰੁਜ਼ਗਾਰਾਂ ਨੂੰ ਜਿਹੜਾ ਆ ਅਨਪਲਾਈਮੈਂਟ ਅਲਾਊਂਸ ਦੇਣਾ ਸੀ, ਬੇਰੁਜ਼ਗਾਰੀ ਭੱਤਾ ਜਿਹਨੂੰ ਆਪਾਂ ਕਹਿੰਦੇ 1000 ਰੁਪਏ ਹਰ ਮਹੀਨੇ, ਉਹ ਵੀ ਹਵਾ। ਫਿਰ ਜਿਹੜਾ ਪ੍ਰਦੂਸ਼ਣ ਮੁਕਤੀ ਵਾਸਤੇ ਸੰਤ ਸੀਚੇਵਾਲ ਦਾ ਇੱਕ ਏਜੰਡਾ ਜਿਹੜਾ ਉਹ ਲਾਗੂ ਕਰਨਾ ਸੀ, ਉਹ ਵੀ ਹਵਾ। ਸ਼ਹਿਰਾਂ ਨੂੰ ਕਹਿੰਦੇ ਸੀ ਸਾਰੇ ਸ਼ਹਿਰਾਂ 'ਚ ਏਸੀ ਬੱਸ ਸਟੈਂਡ ਬਣਾਉਣੇ ਆ, ਹਾਲ ਤੇ ਆ ਵੀ ਜਿਹੜੇ ਬੱਸ ਸਟੈਂਡ ਪਹਿਲੇ ਉਹ ਵੀ ਵੇਚਣ ਤੇ ਲਾਏ ਹੋਏ ਆ। ਏਸੀ ਬੱਸ ਸਟੈਂਡ ਦਾ ਕੀ ਬਣਾ ਕੇ ਦੇਣੇ ਆ? ਮੁਫਤ ਲੈਪਟਾਪ ਕਹਿੰਦੇ ਦੇਣਾ ਸੀ ਜੀ, ਡਾਟਾ ਕਾਰਡ ਦੇਣਾ ਸੀ, ਵਾਈਫਾਈ, ਸਭ ਹਵਾ। ਮੈਟਰੋ ਚਲਾਉਣੀ ਸੀ ਜੀ ਲੁਧਿਆਣੇ ਦੇ ਵਿੱਚ ਜਾਂ ਕੁਝ ਹੋਰ ਥਾਵਾਂ ਤੇ, ਉਹ ਵੀ ਸਾਰੇ ਵਾਅਦੇ ਹਵਾ। ਹੁਣ ਨਵੇਂ ਵਾਅਦੇ ਕੀ ਹੈ? ਕਹਿੰਦੇ ਜੀ 20 ਲੱਖ ਤਾਂ ਰੁਜ਼ਗਾਰ ਦੇ ਦਾਂਗੇ। 20 ਲੱਖ ਰੁਜ਼ਗਾਰ ਦੇਣਾ ਕਿੱਥੋਂ ਹੈ? ਇਹਦਾ ਸਾਡੇ ਕੋਲ ਖਾਕਾ ਕੀ ਹੈ? ਉਹ ਕਿਸੇ ਨੂੰ ਨਹੀਂ ਦੱਸਿਆ। ਅੱਜ ਟੈਂਕੀਆਂ ਤੇ ਸਾਡੇ ਜਿਹੜੇ ਨੌਜਵਾਨ ਚੜੇ ਹੋਏ ਆ, ਆਪਣੇ ਆਪ ਨੂੰ ਅੱਗਾਂ ਲਾ ਰਹੇ ਆ, ਖੁਦਕੁਸ਼ੀਆਂ ਕਰ ਰਹੇ ਆ। ਕਿਸਾਨ ਵੀ ਖੁਦਕੁਸ਼ੀ ਕਰ ਰਿਹਾ। ਕਿਉਂ ਕਰ ਰਿਹਾ? ਕਿਉਂਕਿ ਨਾ ਤਾਂ ਖੇਤਾਂ ਦੇ ਵਿੱਚ ਕੰਮ ਹੈ, ਖੇਤ ਜਿਹੜੇ ਉਜਾੜ ਦਿੱਤੇ ਗਏ ਆ, ਨਾ ਬਾਹਰ ਕਿਤੇ ਇੰਪਲਾਈਮੈਂਟ ਹੈਗੀ ਹੈ। ਹੁਣ ਕਹਿੰਦੇ ਜੀ 20 ਲੱਖ ਨਵੇਂ ਰੁਜ਼ਗਾਰ ਦੇ ਦਾਂਗੇ, ਕਿੱਥੋਂ ਦੇਣੇ? ਉਹ ਤਾਂ ਤੁਹਾਡੇ ਕੋਲ ਖਾਕਾ ਕੀ, ਕੁਛ ਨਹੀਂ ਪਤਾ। ਹਰੇਕ ਪਿੰਡ ਦੇ ਐਂਟਰੀ ਐਗਜ਼ਿਟ ਤੇ ਕਹਿੰਦੇ ਅਸੀਂ CCTV ਕੈਮਰੇ ਲਾ ਦੇਣੇ, ਵਾਈਫਾਈ ਦੇ ਦੇਣਾ ਸਾਰੇ ਪਿੰਡਾਂ ਦੀ। ਬਿਜਲੀ ਤਾਂ ਸਾਰੇ ਪਿੰਡਾਂ 'ਚ ਹਾਲੇ ਤੱਕ ਨਹੀਂ ਹੋਈ। ਪਰਸੋਂ ਚੌਥ ਦੀ ਗੱਲ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਚੋਣ ਰੈਲੀ 'ਚ ਭਾਸ਼ਣ ਕਰਦੇ ਸੀ ਤੇ ਕਹਿੰਦੇ ਜੀ ਦੇਖੋ ਅਸੀਂ ਬਿਜਲੀ ਸਰਪਲਸ ਕਰਤੀ ਪੰਜਾਬ 'ਚ। ਹਾਲੇ ਉਹਨਾਂ ਨੇ ਮੂੰਹ 'ਚ ਹੀ ਸਰਪਲਸ ਕਰਤੀ ਬਿਜਲੀ ਪੰਜਾਬ 'ਚ, ਜਿੱਥੋਂ ਭਾਸ਼ਣ ਕਰ ਰਹੇ ਸੀ ਮਾਈਕ ਬੰਦ ਹੋ ਗਿਆ, ਬਿਜਲੀ ਬੰਦ ਹੋ ਗਈ, ਲੋਕ ਹੱਸਣ ਲੱਗ ਪਏ। ਆਹ ਤਾਂ ਰਿਐਲਿਟੀ ਹੈ ਸਾਡੇ ਪਿੰਡਾਂ ਦੀ। ਫਿਰ ਕਹਿੰਦੇ ਜੀ ਕਿਸਾਨਾਂ ਦੇ ਜਿਹੜੇ ਕਰਜ਼ੇ ਮਾਫ਼ ਕਰ ਦੇਣੇ ਆ। ਯਾਨੀ ਪਿਛਲੇ 10 ਚੋਂ 3 ਵਾਅਦੇ ਪੂਰੇ ਕੀਤੇ, ਯਾਨੀ 30% ਵਾਅਦੇ ਵੀ ਪੂਰੇ ਨਹੀਂ ਹੋਏ ਅਸਲ ਦੇ ਵਿੱਚ, ਤੇ ਅਗਲੇ 5 ਸਾਲਾਂ ਵਾਸਤੇ ਵਾਅਦੇ ਡਬਲ ਕਰ ਦਿੱਤੇ। ਹੁਣ ਜਿਹੜਾ ਅਸਲੀ ਗੱਲ ਜਿਸ ਤੇ ਮੈਂ ਆਉਣਾ ਚਾਹੁੰਦਾ, ਇਹ ਤਾਂ ਹੈ ਸੱਚ ਚੋਣ ਮਨੋਰਥ ਪੱਤਰਾਂ ਦਾ, ਵੀ ਜਿਹੜਾ ਹੁਣ ਵੀ ਜੋ ਕੀਤਾ ਗਿਆ ਇਹ ਅਸਲ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੀ ਤੇ ਲਲਚਾਉਣ ਦੀ ਰਾਜਨੀਤੀ ਹੈ ਤੇ ਸਾਰੀਆਂ ਪਾਰਟੀਆਂ ਕਰ ਰਹੀਆਂ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਦਾ ਕੋਈ ਨਾ ਕੋਈ ਬੰਦ ਸ਼ੁਭ ਕਰਨਾ ਚਾਹੀਦਾ ਹੈ। ਉਹ ਕਿੱਦਾਂ ਹੋ ਸਕਦਾ? ਮੈਂ ਆਪ ਵੀ ਗੱਲ ਕਰ ਰਿਹਾ ਨਿੱਜੀ ਤੌਰ ਤੇ ਵੀ, ਪਰ ਇੱਕ ਜਥੇਬੰਦੀ ਦੀ ਹੈਸੀਅਤ ਦੇ ਵਿੱਚ ਮੈਂ ਕੇਂਦਰੀ ਪੰਜਾਬੀ ਲੇਖਕਾਂ ਦਾ ਜਨਰਲ ਸਕੱਤਰ ਹੈ ਅੱਜ ਕੱਲ੍ਹ, ਮੇਰੀ ਸਿਰਮੌਰ ਜਥੇਬੰਦੀਆਂ ਪੰਜਾਬੀ ਲੇਖਕਾਂ ਦੀ। ਅਸੀਂ ਬਕਾਇਦਾ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਹੈ ਤੇ ਪਿੱਛੇ 2 ਦਿਨ ਦਾ ਨੈਸ਼ਨਲ ਸੈਮੀਨਾਰ ਕੀਤਾ, ਕੌਮੀ ਸੈਮੀਨਾਰ ਕੀਤਾ ਚੰਡੀਗੜ੍ਹ ਆਰਟਸ ਕੌਂਸਲ, ਉੱਥੇ ਵੀ ਅਸੀਂ ਮਤਾ ਪਾਸ ਕਰਵਾਇਆ ਵੀ ਭਾਈ ਘੱਟੋ ਘੱਟ ਜਿਹੜੇ ਚੋਣ ਮਨੋਰਥ ਪੱਤਰ ਹੈ ਇਹਨਾਂ ਨੂੰ ਲੀਗਲ ਡਾਕੂਮੈਂਟ ਮੰਨਿਆ ਜਾਏ। ਇਲੈਕਸ਼ਨ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਦੇ ਤੌਰ ਤੇ ਤਸੱਵਰ ਕੀਤਾ ਜਾਏ, ਕਾਨੂੰਨੀ ਦਸਤਾਵੇਜ਼। ਫਿਰ ਕੀ ਹੋਊਗਾ? ਤੇ ਘੱਟੋ ਘੱਟ ਜਿਹੜੇ ਵਾਅਦੇ ਕੀਤੇ ਤੋਂ ਮੁੱਕਰਨਗੇ ਤਾਂ ਨਾ। ਘੱਟੋ ਘੱਟ ਭਾਰਤੀ ਚੋਣ ਕਮਿਸ਼ਨ ਇਹ ਕਰੇ ਵੀ ਜਿਹੜੇ ਵੀ ਚੋਣ ਮੈਨੀਫੈਸਟੋ ਉਹ ਲੀਗਲ ਡਾਕੂਮੈਂਟ ਹੋਣਗੇ। ਕੱਲ ਨੂੰ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਲੀਗਲ ਡਾਕੂਮੈਂਟ ਉਹਦੇ ਸਾਹਮਣੇ ਪਿਆ ਹੋਊਗਾ। ਜੋ ਵਾਅਦੇ ਪੂਰੇ ਨਹੀਂ ਕਰਦੇ ਉਹਨਾਂ ਨੂੰ ਘੱਟੋ ਘੱਟ ਕੋਰਟਾਂ 'ਚ ਤੱਕ ਲਿਖਿਆ ਜਾ ਸਕੇ ਕਿ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਸੀ, ਇਹਦੀ ਸਜ਼ਾ ਤੁਹਾਨੂੰ ਹੁਣ ਮਿਲੇਗੀ। ਤੁਸੀਂ ਤੁਹਾਡੀ ਜਵਾਬਦੇਹੀ ਤਾਂ ਹੋਵੇ, ਅਕਾਊਂਟੇਬਿਲਿਟੀ ਤਾਂ ਹੋਵੇ। ਇੱਥੇ ਤਾਂ ਅਕਾਊਂਟੇਬਿਲਿਟੀ ਕੋਈ ਨਹੀਂ, ਜੋ ਮਰਜ਼ੀ ਕਹਿ ਦਿਓ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ, ਅਸੀਂ ਆਹ ਕਰ ਦਾਂਗੇ, ਜੋ ਕਰ ਦਾਂਗੇ। ਇਸ ਕਰਕੇ ਮੈਂ ਤੁਹਾਡਾ ਜਿਹੜਾ ਸਵਾਲ ਹੈ, ਸਵਾਲ ਦੇ ਅਖੀਰ ਦੇ ਜਿਹੜੀ ਮੈਂ ਗੱਲ ਬਾਰ-ਬਾਰ ਦੁਹਰਾਉਣੀ ਚਾਹੁੰਦਾ ਉਹ ਇਹ ਹੈ ਵੀ ਇਹ ਲੋਕ ਤਾਂ ਸੂਤ ਆਉਣੇ ਹੈ
ਜੇ ਇਹਨੂੰ ਭਾਰਤੀ ਚੋਣ ਕਮਿਸ਼ਨ ਇਹਨਾਂ ਦੇ ਚੋਣ ਮਨੋਰਥ ਪੱਤਰ ਜਾਂ ਇਲੈਕਸ਼ਨ ਮੈਨੀਫੈਸਟੋ ਜਿਹੜੇ ਹੈ ਉਹਨਾਂ ਨੂੰ ਇੱਕ ਕਾਨੂੰਨੀ ਦਸਤਾਵੇਜ਼ ਦੇ ਰੂਪ ਦੇ ਵਿੱਚ ਤਸੱਵਰ ਕਰੇ ਕਿ ਕਾਨੂੰਨੀ ਦਸਤਾਵੇਜ਼ ਦਾ ਮਤਲਬ ਹੈ ਕਾਨੂੰਨ ਦਾ ਸ਼ਿਕੰਜਾ ਇਹਨਾਂ ਦੇ ਹੋਵੇ, ਕਾਨੂੰਨ ਇਹਨਾਂ ਨੂੰ ਪੁੱਛੇ ਭਾਈ ਤੁਸੀਂ ਆਹ ਵਾਅਦਾ ਕਰਕੇ ਆਏ ਸੀ ਸੱਤਾ ਦੇ ਵਿੱਚ, ਹੁਣ ਦੱਸੋ ਕੀ ਕਰ ਰਹੇ ਆ, ਤਾਂ ਜੋ ਡਰ ਭੌ ਥੋੜਾ ਬਹੁਤ ਇਹਨਾਂ ਨੂੰ ਰਵੇ। ਇਸ ਕਰਕੇ ਮੇਰਾ ਜ਼ੋਰ ਤਾਂ ਇਸੇ ਗੱਲ ਦੇ ਉੱਤੇ ਹੈ ਕਿ ਲੋਕ ਇਸ ਚੋਣ ਵਾਅਦਿਆਂ ਦੀ ਚੋਣ ਦਾਅਵਿਆਂ ਦੀ ਸਿਆਸਤ ਵਿੱਚ ਨਾ ਉਲਝਣ। ਇਹਨਾਂ ਨੇ ਏਦਾਂ ਹੀ ਕੀਤਾ ਹੁਣ ਤੱਕ 70 ਸਾਲਾਂ ਤੋਂ, ਇਹੀ ਲਾਰੇ ਲੱਪਿਆਂ ਦੀ ਸਿਆਸਤ ਰਹੀ ਹੈ, ਵਾਅਦੇ ਲਾਰੇ ਬਣਦੇ ਰਹੇ ਆ, ਹੁਣ ਫਿਰ ਵਾਅਦੇ ਲਾਰੇ ਬਣਨਗੇ। ਲੋਕ ਆਪਣੇ ਜ਼ਿਹਨ ਤੋਂ, ਆਪਣੇ ਮੱਥੇ ਦੇ ਜਿਹੜਾ ਜਗਦਾ ਸੂਰਜ ਹੈ ਉਹਦੇ ਤੋਂ ਕੰਮ ਲੈਣ ਤੇ ਆਪਣੀ ਮਰਜ਼ੀ ਦੇ ਨਾਲ ਤੇ ਬਿਨਾਂ ਕਿਸੇ ਲਾਲਚ ਤੋਂ ਜਿਹੜਾ ਉਮੀਦਵਾਰ ਉਹਨਾਂ ਨੂੰ ਲੱਗਦਾ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਨੂੰ ਬੈਟਰ ਰਾਜ ਪ੍ਰਬੰਧ ਦੇਣ ਦੇ ਵਿੱਚ ਜਿਹੜੀ ਹੈ ਪੋਜ਼ੀਟਿਵ ਭੂਮਿਕਾ ਨਿਭਾ ਸਕਦਾ ਉਹਨੂੰ ਵੋਟ ਕਰਨ। ਵੋਟ ਜ਼ਰੂਰ ਕਰਨ ਕਿਉਂਕਿ ਇੱਕੋ ਇੱਕ ਤਾਕਤ ਹੈ ਭਾਰਤੀ ਬੰਦੇ ਦੇ ਕੋਲ, ਉਹਨੂੰ ਭਾਵੇਂ ਇੱਕ ਦਿਨ ਦਾ ਬਾਦਸ਼ਾਹ ਬਣਾ ਦਿੱਤਾ ਗਿਆ, ਵੋਟ ਜ਼ਰੂਰ ਕਰਨ, ਪਰ ਵੋਟ ਆਪਣੇ ਜਿਹੜੇ ਜ਼ਿਹਨ ਹੈ ਉਹਦੇ ਦਰਵਾਜ਼ੇ ਖੋਲ ਕੇ ਕਰਨ। ਜੇ ਤੁਹਾਨੂੰ ਲੱਗਦਾ ਭਾਵੇਂ ਤੁਹਾਡੇ ਤੋਂ ਕੋਈ ਵੋਟਰ ਤਾਂ ਨਹੀਂ ਹੈ ਜਿਹਨਾਂ ਨਾਲ ਮੈਂ ਗੱਲ ਕਰ ਰਿਹਾ, ਪਰ ਮੈਂ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੱਝੇ ਹੋਏ ਹੋ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ, ਆਪਣੇ ਘਰਾਂ ਦੇ ਨਾਲ। ਜੇ ਆਪਣੇ ਟੱਬਰ ਨੂੰ ਕਹੋ, ਆਪਣੇ ਪਰਿਵਾਰਾਂ ਨੂੰ ਕਹੋ ਵੀ ਜੇ ਤੁਹਾਡੇ ਹਲਕੇ ਦਾ ਕੋਈ ਵੀ ਉਮੀਦਵਾਰ ਤੁਹਾਨੂੰ ਪਸੰਦ ਨਹੀਂ ਹੈ, ਤੁਹਾਨੂੰ ਲੱਗਦਾ ਕਿ ਸਾਰੇ ਇੱਕੋ ਜਿਹੇ ਇਕੱਠੇ ਹੋਏ ਆ, ਤਾਂ ਘੱਟੋ ਘੱਟ ਨੋਟਾਂ ਦੀ ਵਰਤੋਂ ਕੀਤੀ ਜਾਏ। ਇਹਨਾਂ ਨੂੰ ਨਕਾਰਨ ਵਾਲਾ ਇੱਕ ਜਿਹੜਾ ਨਿਸ਼ਾਨ ਹੈ ਉਹ ਬਟਨ ਦੱਬਿਆ ਜਾਏ ਵੀ ਸਾਨੂੰ ਇਹਦਾ ਕੋਈ ਵੀ ਪਸੰਦ ਨਹੀਂ, ਤਾਂ ਜੋ ਘੱਟੋ ਘੱਟ ਇਹ ਗੱਲ ਵੀ ਫੈਲ ਸਕੇ ਵੀ ਭਾਈ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਵੀ ਮਨਜ਼ੂਰ ਨਹੀਂ ਹੈ ਤਾਂ ਨੋਟਾਂ ਦੀ ਜੇ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ ਤੇ ਕੱਲ ਨੂੰ ਅਸੀਂ ਇਹਨਾਂ ਨੂੰ ਵਾਪਸ ਬੁਲਾਉਣ ਦੀ ਵੀ ਮੰਗ ਕਰ ਸਕੀਏ। ਜੇ 50% ਤੋਂ ਘੱਟ ਕੋਈ ਵੋਟ ਲੈਂਦਾ, ਕੱਲ ਨੂੰ ਸਾਡੇ ਕੋਲ ਅਧਿਕਾਰ ਹੋਵੇ ਕਿ ਭਾਈ ਇਹ ਤਾਂ ਲੋਕਾਂ ਨੇ ਨਕਾਰ ਦਿੱਤਾ। ਅੱਜ 31% ਵੋਟਾਂ ਲੈ ਕੇ ਹਿੰਦੁਸਤਾਨੀਆਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਿਰਫ 31%। ਇਹ ਕੀ ਹੋਇਆ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਥੋੜੀ ਵੀ ਵੋਟ ਨਹੀਂ ਹਾਸਿਲ ਕਰਦਾ, ਉਹਨੂੰ ਅਸੀਂ ਵਾਪਸ ਵੀ ਬੁਲਾ ਲਈਏ। ਏਦਾਂ ਦੇ ਕਾਨੂੰਨ ਦੀ ਮੰਗ ਤਾਂ ਹੋ ਸਕੇਗੀ ਜੇ ਅਸੀਂ ਵੱਧ ਤੋਂ ਵੱਧ ਨੋਟਾਂ ਦੀ ਵਰਤੋਂ ਜਿਹੜੀ ਹੈ ਉਹ ਵੀ ਵਧਾ ਲਈਏ। ਜੀ ਬਿਲਕੁਲ, ਕੁਛ ਨਾ ਕੁਛ ਤਾਂ ਚਾਹੀਦਾ ਆ ਕਿ ਇਹ ਬਾਕੀ ਕਾਨੂੰਨੀ ਪੇਪਰ ਬਣਨਾ ਚਾਹੀਦਾ ਜੀ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਜੁਮਲਿਆਂ ਦੀ ਗੱਲ ਕਰਦੇ ਹਾਂ, ਆਪਾਂ ਇਹ ਜਿਹੜੇ ਸਾਡੇ ਲੀਡਰ ਆ ਉਹ ਵੀ ਇੱਕ ਦੂਸਰੇ ਨੂੰ ਵੋਟਾਂ ਦੇ ਵੇਲੇ ਹੀ ਇਸ ਤਰ੍ਹਾਂ ਯਾਦ ਆਉਂਦੇ ਆ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਨੇ ਕਿਹਾ ਕਿ ਜੇ ਬਾਦਲ ਚਾਹੁੰਦਾ ਤੇ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਉਸਨੂੰ ਰੋਕ ਸਕਦਾ ਸੀ। ਦੇਖੋ ਹੁਣ ਚੋਣਾਂ ਦੇ ਲਾਗੇ ਜਾ ਕੇ ਜਦੋਂ 10 ਦਿਨ ਰਹਿ ਗਏ ਚੋਣਾਂ ਦੇ ਵਿੱਚ, ਇੱਕ ਦੂਜੇ ਤੇ ਇਲਜ਼ਾਮ ਤਾਂ ਪਹਿਲਾਂ ਵੀ ਲੱਗਦੇ ਰਹੇ, ਹੁਣ ਫੇਰ ਇਸ ਮੁੱਦੇ ਨੂੰ ਉਠਾਇਆ ਗਿਆ। ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਦੁਨੀਆ ਜਾਣਦੀ ਹੈ। ਪਹਿਲੀ ਗੱਲ ਤਾਂ ਮੈਂ ਦੱਸਦਾ ਵੀ ਇਹਦੇ ਵਾਸਤੇ ਕੋਈ ਵੀ ਧਿਰ ਜਿਹੜੀ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੀ। ਪ੍ਰਮੁੱਖ ਧਿਰਾਂ ਦੀ ਮੈਂ ਗੱਲ ਕਰ ਰਿਹਾ, ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਗਠਜੋੜ ਤੇ ਕਾਂਗਰਸ ਦੀ। ਵੈਸੇ ਤਾਂ ਤਮਾਮ ਕਿਸਮ ਦੀਆਂ ਜਿਹੜੀਆਂ ਬਿਮਾਰੀਆਂ ਨੇ ਭਾਰਤ ਦੇ ਵਿੱਚ, ਜਿੰਨੀਆਂ ਵੀ ਮੁਸ਼ਕਲਾਂ ਨੇ ਕਿਸੇ ਵੀ ਖੇਤਰ ਦੇ ਵਿੱਚ, ਉਹਦੇ ਵਾਸਤੇ ਜਿਹੜੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਕਾਂਗਰਸ ਪਾਰਟੀ ਦੇ ਸਿਰੇ ਵੱਜਦੀ ਹੈ। ਪਹਿਲੀ ਜ਼ਿੰਮੇਵਾਰੀ ਜੇ ਪੰਜਾਬ ਦੇ ਵਿੱਚ ਪਾਕਿਸਤਾਨ ਨਾਂ ਦਾ ਇੱਕ ਮੂਵਮੈਂਟ ਉੱਠੀ, ਜੇ ਆਸਾਮ ਦੇ ਵਿੱਚ ਵੱਖਰਾ ਵੋਟੋਲੈਂਡ ਦੀ ਮੰਗ ਉੱਠੀ, ਜੇ ਪੱਛਮੀ ਬੰਗਾਲ ਵਿੱਚ ਗੋਰਖਾ ਬਣਾਉਣ ਦੀ ਮੰਗ ਉੱਠੀ, ਇਹਦੇ ਵਾਸਤੇ ਜ਼ਿੰਮੇਵਾਰੀ ਜਿਹੜੀ ਹੈ ਜ਼ਿੰਮੇਵਾਰੀ ਤਸਵੀਰ ਹੈ ਵੀ ਕਾਂਗਰਸ ਪਾਰਟੀ ਨੇ 70 ਸਾਲਾਂ ਦੇ ਵਿੱਚੋਂ ਬਹੁਤਾ ਸਮਾਂ ਦੇਸ਼ 'ਤੇ ਰਾਜ ਕੀਤਾ ਤੇ ਵੱਖ ਵੱਖ ਸੂਬਿਆਂ 'ਚ ਵੀ ਰਾਜ ਕੀਤਾ। ਮਾਹੌਲ ਹੀ ਇਸ ਤਰ੍ਹਾਂ ਦਾ ਦਿੱਤਾ ਕਿ ਅੱਖੋਂ ਭਾਈਚਾਰਿਆਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋ, ਤੇ ਉਸ ਬੇਗਾਨਗੀ ਦੀ ਭਾਵਨਾ ਦੇ ਵਿੱਚ ਜੰਮੂ ਕਸ਼ਮੀਰ ਦੀ ਹਾਲਤ ਤੁਸੀਂ ਦੇਖ ਰਹੇ ਹੋ, ਹਾਲ ਜੰਮੂ ਕਸ਼ਮੀਰ ਦੀ ਬਣੀ ਹੋਈ ਹੈ। ਉਸ ਬੇਗਾਨਗੀ ਦੀ ਭਾਸ਼ਾ ਦੇ ਵਿੱਚੋਂ ਹਿੰਸਕ ਅੰਦੋਲਨਾਂ ਨੇ ਜਿਹੜਾ ਆ ਆਪਣਾ ਵਿਸਥਾਰ ਕੀਤਾ। ਜਿਹੜੀ ਸਧਾਰਨ ਗੱਲ ਜਾਂ ਜਿਹੜੀ ਸੱਚੀ ਗੱਲ ਤਾਂ ਇਹੀ ਹੈ, ਜਿਹੜੀ ਆਮ ਸਮਝ ਆਉਂਦੀ ਹੈ। ਸਧਾਰਨ ਗੱਲ ਤੋਂ ਭਾਵ ਮੇਰਾ ਵੀ ਆਮ ਸਮਝਣ ਵਾਲੀ ਗੱਲ ਇਹ ਹੈ ਵੀ ਜੇ ਕਿਤੇ ਹਿੰਸਕ ਅੰਦੋਲਨ ਦੇਸ਼ ਤੋਂ ਵੱਖ ਹੋਣ ਦਾ ਅੰਦੋਲਨ ਵੀ ਚੱਲਦਾ ਹੈ ਤੇ ਉਹਦੇ ਵਾਸਤੇ ਸਟੇਟ ਹੀ ਜ਼ਿੰਮੇਵਾਰ ਹੁੰਦੀ ਹੈ। ਪਹਿਲੀ ਜ਼ਿੰਮੇਵਾਰੀ ਸਟੇਟ ਦੀ ਹੈ ਤੇ ਸਟੇਟ ਕਿਹਦੇ ਕੋਲ ਸੀ? ਕਾਂਗਰਸ ਕੋਲ ਸੀ। ਦੂਜੀ ਜ਼ਿੰਮੇਵਾਰੀ ਜਿਹੜੇ ਵੱਖ-ਵੱਖ ਸੈਕਟਰ ਹੋਰ ਕੰਮ ਕਰਦੇ ਹੁੰਦੇ ਹੈ, ਕੋਈ ਹੋਰ ਰਾਜਸੀ ਪਾਰਟੀਆਂ, ਤੁਹਾਡੀ ਵਿਰੋਧੀ ਪਾਰਟੀਆਂ ਹੁੰਦੀਆਂ, ਉਹਨਾਂ ਦੀ ਵੀ ਲਾਜ਼ਮੀ ਤੌਰ ਤੇ ਹੁੰਦੀ ਹੈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜਿਹੜਾ ਉਹ ਜਿਸ ਦੌਰ ਨੂੰ ਅਸੀਂ ਕਾਲਾ ਦੌਰ ਕਈ ਵਾਰ ਕਹਿੰਦੇ ਹਾਂ, ਜਿੱਥੇ 25-30 ਹਜ਼ਾਰ ਬੰਦਾ ਪੰਜਾਬ ਦਾ ਮਰਿਆ ਦੋਨਾਂ ਤਰ੍ਹਾਂ ਦੀ ਦਹਿਸ਼ਤਗਰਦੀ ਦੇ ਵਿੱਚ। ਇੱਕ ਪਾਸੇ ਦਹਿਸ਼ਤਗਰਦੀ ਖਾਲਿਸਤਾਨ ਦੇ ਨਾਂ ਤੇ ਹੁੰਦੀ ਸੀ, ਕੁਝ ਇਸ ਤਰ੍ਹਾਂ ਦੇ ਲੋਕ ਆ ਵੜੇ ਉਸ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਉਸ ਅੰਦੋਲਨ ਦੀ ਜੇ ਕਿਤੇ ਕੋਈ ਪਵਿੱਤਰਤਾ ਸੀ ਕਿ ਉਸ ਪਵਿੱਤਰਤਾ ਨੂੰ ਖਤਮ ਕਰਕੇ ਉਸ ਅੰਦੋਲਨ ਨੂੰ ਇਸ ਲੈਵਲ ਤੇ ਲੈ ਆਂਦਾ ਕਿ ਕਤਲੋਗਾਰਤ ਤੱਕ ਗੱਲ ਪਹੁੰਚ ਗਈ। ਦੂਜੀ ਜਿਹੜੀ ਸਰਕਾਰੀ ਦਹਿਸ਼ਤਗਰਦੀ ਸੀ। ਦੋਨਾਂ ਤਰ੍ਹਾਂ ਦੀ ਦਹਿਸ਼ਤਗਰਦੀ ਦੇ ਵਿੱਚ ਪਿਸਿਆ ਕੌਣ? ਪਿਸਿਆ ਆਮ ਬੰਦਾ, ਆਮ ਪੰਜਾਬੀ। ਜਿਹੜਾ ਆਮ ਪੰਜਾਬੀ ਉਹਦਾ ਧਰਮ ਪੰਜਾਬੀ ਹੈ, ਉਹਦਾ ਧਰਮ ਹਿੰਦੂ ਨਹੀਂ ਹੈ, ਉਹਦਾ ਧਰਮ ਸਿੱਖ ਨਹੀਂ ਹੈ। ਆਮ ਪੰਜਾਬੀ ਉਹਦੇ ਚ ਦਰੜਿਆ ਗਿਆ।
ਇਸ ਕਰਕੇ ਇਹ ਸਾਰੀ ਚੀਜ਼ ਨੂੰ ਸਮਝਣ ਵਾਸਤੇ ਜ਼ਰੂਰੀ ਹੈ ਕਿ ਇਸ ਬਿਮਾਰੀ ਦੀ ਜੜ ਕੌਣ ਹੈ, ਕਿ ਇਸ ਬਿਮਾਰੀ ਦਾ ਇਲਾਜ ਜਿਹਨੇ ਕਰਨਾ ਸੀ ਉਹੀ ਇਹਦੀ ਜੜ ਸੀ ਅਸਲ ਦੇ ਵਿੱਚ। ਕਿ ਅੱਜ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਕੇ ਕਾਂਗਰਸ ਪਾਰਟੀ ਨੂੰ ਘੱਟੋ ਘੱਟ ਵਰੀ ਨਹੀਂ ਕਰ ਸਕਦੇ ਵੀ ਬਾਦਲ ਸਾਹਿਬ ਜ਼ਿੰਮੇਵਾਰ ਹੈ। ਜ਼ਿੰਮੇਵਾਰੀ ਤਾਂ ਸੀ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਹੋਣ ਦੀ ਹੈਸੀਅਤ ਦੇ ਵਿੱਚ ਉਹਨਾਂ ਦੀ ਇੱਕ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ। ਪਰ ਅਸਲ 'ਚ CIA ਦੇ ਹਵਾਲੇ ਦੇ ਨਾਲ ਜਿਹੜੀ ਅਮਰੀਕਾ ਦੀ ਖੁਫੀਆ ਏਜੰਸੀ ਹੈ ਉਹਦੇ ਹਵਾਲੇ ਦੇ ਨਾਲ ਇਹਨਾਂ ਦਿਨਾਂ 'ਚ ਅੰਗਰੇਜ਼ੀ ਅਖਬਾਰ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਜਿਹਦਾ ਹਵਾਲਾ ਕੈਪਟਨ ਅਮਰਿੰਦਰ ਸਿੰਘ ਦੇ ਰਿਹਾ ਵੀ 80 ਦੇ ਦਹਾਕੇ 'ਚ ਜਿਹੜੀ ਪੰਜਾਬ ਦੇ ਵਿੱਚ ਗੜਬੜੀ ਹੋਈ ਹੈ ਉਸ ਗੜਬੜੀ ਦਾ ਕਾਰਨ ਇਹ ਸੀ। ਕੈਪਟਨ ਅਮਰਿੰਦਰ ਦੀ ਜ਼ੁਬਾਨ 'ਚ ਮੈਂ ਗੱਲ ਕਰ ਰਿਹਾ, ਮੈਂ ਨਹੀਂ ਕਹਿ ਰਿਹਾ। ਉਹਨਾਂ ਨੇ ਕਿਹਾ ਕਿ ਉਹ ਜਿਹੜੀ ਰਿਪੋਰਟ ਛਪੀ ਉਹਦੇ ਹਵਾਲੇ ਦੇ ਨਾਲ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਪਛੜ ਰਿਹਾ ਸੀ ਤੇ ਸਿੱਖ ਭਾਈਚਾਰੇ ਦੇ ਵਿੱਚ ਵੀ ਉਹਦੀ ਪਛਾਣ ਗਵਾਚ ਰਹੀ ਸੀ, ਖੁੱਲ ਰਹੀ ਸੀ। ਉਸ ਪਛਾਣ ਨੂੰ ਵਾਪਸ ਲਿਆਉਣ ਵਾਸਤੇ ਇੱਕ ਗੜਬੜੀ ਦਾ ਮਾਹੌਲ ਪੈਦਾ ਕੀਤਾ ਗਿਆ। ਕਿ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੋਂ ਕੁਝ ਦਿਨ ਪਹਿਲਾਂ 4 ਮਈ ਨੂੰ ਸੰਤ ਲੌਂਗੋਵਾਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਤੇ ਸੁਰਜੀਤ ਸਿੰਘ ਬਰਨਾਲਾ ਨੂੰ ਬੁਲਾਇਆ ਸੀ ਮੀਟਿੰਗ ਲਈ, ਪਰ ਬਾਦਲ ਸਾਹਿਬ ਯੂਪੀ ਚਲੇ ਗਏ ਤੇ ਕੇਂਦਰ ਸਰਕਾਰ ਨੂੰ ਕਹਿਤਾ ਵੀ ਸਾਡੇ ਤਾਂ ਹੱਥ ਖੜੇ ਆ, ਤੁਸੀਂ ਜੋ ਕਰਨਾ, ਜਿਹੜੀ ਕਾਰਵਾਈ ਕਰਨੀ ਕਰ ਲਓ। ਇਹ ਹਵਾਲਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ। ਇਸ ਕਰਕੇ ਉਹ ਕਹਿ ਰਹੇ ਨੇ ਕਿ ਬਾਦਲ ਸਾਹਿਬ ਦੋਸ਼ੀ ਹੈ। ਮੈਂ ਫਿਰ ਦੁਹਰਾਉਣਾ ਚਾਹੁੰਦਾ ਵੀ ਕੈਪਟਨ ਅਮਰਿੰਦਰ ਦੀ ਇਸ ਗੱਲੋਂ ਤਾਂ ਪ੍ਰਸ਼ੰਸਾ ਕੀਤੀ ਜਾਂਦੀ ਹੈ, ਕੀਤੀ ਜਾਂਦੀ ਰਹੇਗੀ ਵੀ ਉਹਨਾਂ ਨੇ ਜਦੋਂ MP ਹੁੰਦੇ ਸੀ, ਜਦੋਂ 84 ਵਾਪਰਿਆ ਤੇ ਉਹਨਾਂ ਨੇ ਰਿਜ਼ਾਈਨ ਦਿੱਤਾ MP ਤੋਂ। ਤੇ ਪਰ ਰਿਜ਼ਾਈਨ ਦੇਣ ਤੋਂ ਬਾਅਦ ਹੋਇਆ ਕੀ? ਰਿਜ਼ਾਈਨ ਦੇਣ ਤੋਂ ਬਾਅਦ ਉਹ ਅੰਮ੍ਰਿਤਸਰ ਅਕਾਲੀ ਦਲ 'ਚ ਆਪਣੇ ਸਾਧੂ ਸਾਹਿਬ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਚਲੇ ਗਏ। ਫਿਰ ਉੱਥੋਂ ਹੁੰਦੇ ਹੋਏ 1986 ਦੀ ਜਿਹੜੀ ਬਰਨਾਲਾ ਸਰਕਾਰ ਸੀ ਉਹ 'ਚ ਖੇਤੀ ਮੰਤਰੀ ਵੀ ਰਹੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ। ਤੇ ਅੱਜ ਉਹ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ। ਉਸ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਜਿਸ ਕਾਂਗਰਸ ਵੱਲੋਂ ਹੀ 5 ਸਾਲ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਤੇ ਅੱਜ ਫਿਰ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਹੈ। ਇਹ ਬਾਦਲ ਸਾਹਿਬ ਨੂੰ ਇਕੱਲਿਆਂ ਨੂੰ ਦੋਸ਼ ਦੇ ਕੇ ਘੱਟੋ ਘੱਟ ਕਾਂਗਰਸ ਨੂੰ ਬਰੀ ਨਹੀਂ ਕਰ ਸਕਦੇ। ਕਾਂਗਰਸ ਪਾਰਟੀ ਬਰਾਬਰ ਦੀ ਨਹੀਂ, ਸਭ ਤੋਂ ਵੱਡੀ ਜ਼ਿੰਮੇਵਾਰ ਹੈ ਪੰਜਾਬ ਦੀ ਇਸ ਸਮੱਸਿਆ ਵਾਸਤੇ। ਤੇ ਬਾਦਲਾਂ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਦੀ ਜਿਹੜੀ ਹੈ ਉਹਨਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ। ਪਰ ਕੇਵਲ ਬਾਦਲ ਸਾਹਿਬ ਕਹਿ ਰਹੇ ਵੀ ਕੈਪਟਨ ਹੀ ਜ਼ਿੰਮੇਵਾਰ ਹੈ ਕਿਸੇ ਹਰ ਮਾਮਲੇ ਲਈ, ਜਾਂ ਕਾਂਗਰਸ ਹੀ ਜ਼ਿੰਮੇਵਾਰ ਹੈ, ਜਾਂ ਕਾਂਗਰਸ ਵਾਲੇ ਕਹਿਣ ਵੀ ਜੇ ਕੋਈ ਜ਼ਿੰਮੇਵਾਰ ਸੀ ਤਾਂ ਸਿਰਫ ਬਾਦਲ ਸੀ। ਇਹ ਅਪਰੋਚ ਨਹੀਂ ਹੈ। ਹੋਰ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਕਿਉਂਕਿ ਚੋਣਾਂ 'ਚ ਇੱਕ ਦੂਜੇ ਦੇ ਉੱਤੇ ਏਦਾਂ ਦੀਆਂ ਗੱਲਾਂ ਕਰਕੇ ਲਾਭ ਖੱਟਣ ਦੀ ਜਿਹੜੀ ਰਾਜਨੀਤੀ ਖੇਡੀ ਜਾ ਰਹੀ ਹੈ। ਤੇ ਜੇ ਆਪਾਂ ਅਗਲੀ ਗੱਲ ਕਰਦੇ ਹਾਂ ਕਿ ਚੋਣਾਂ ਦੇ ਵਿੱਚ ਅਜੇ ਪਤਾ ਨਹੀਂ ਕਿਹੜੀ ਪਾਰਟੀ ਨੇ ਜਿੱਤਣਾ, ਕੀ ਹੋਣਾ ਆ, ਕਿਹੜਾ ਬੰਦਾ ਜਿੱਤਣਾ ਆ, ਪਰ ਉਸ ਦੇ ਵਿੱਚ ਮੰਤਰੀਆਂ ਸੰਤਰੀਆਂ ਦੇ ਅਹੁਦੇ ਪਾਰਟੀਆਂ ਹੁਣੇ ਦੇਣ ਲੱਗ ਗਈਆਂ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਕੋਈ ਹਾਲੇ ਨਹੀਂ ਪਤਾ ਹੈ ਕਿ ਪੰਜਾਬ ਸਰਕਾਰ ਕਿਹੜੀ ਬਣਨੀ ਹੈ। ਹਰ ਬੰਦਾ ਆਪਣੀ ਆਪਣੀ ਪ੍ਰੋਡਕਸ਼ਨ ਦੇ ਰਿਹਾ, ਹਰ ਬੰਦਾ ਦਾਅਵੇ ਕਰ ਰਿਹਾ। ਕੋਈ ਕਹਿ ਰਿਹਾ ਕਿ ਇੱਥੇ ਆਮ ਆਦਮੀ ਪਾਰਟੀ ਬਣ ਰਹੀ ਹੈ, ਦਿੱਲੀ ਵਰਗਾ ਚਮਤਕਾਰ ਪੰਜਾਬ ਵਿੱਚ ਹੋਣ ਵਾਲਾ ਹੈ। ਕੋਈ ਇਸ ਤਰ੍ਹਾਂ ਦੇ ਦਾਅਵੇ ਕਰ ਰਿਹਾ ਹੈ ਕਿ ਨਹੀਂ ਕਾਂਗਰਸ ਦੀ ਸਰਕਾਰ ਬਣੇਗੀ। ਤੇ ਕਿਸੇ ਦਾ ਦਾਅਵਾ ਇਹ ਹੈ ਕਿ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਭਾਵੇਂ ਕਾਂਗਰਸ ਪਾਰਟੀ ਉੱਪਰ ਆਵੇ ਤੇ ਭਾਵੇਂ ਆਮ ਆਦਮੀ ਪਾਰਟੀ, ਪਰ ਸਰਕਾਰ ਬਣਾਉਣ ਦੀ ਸਥਿਤੀ ਨਹੀਂ ਬਣੇਗੀ। ਇੱਕ ਲਟਕਵੀਂ ਕਿਸਮ ਦੀ ਅਸੈਂਬਲੀ ਸਾਡੇ ਸਾਹਮਣੇ ਆਏਗੀ। ਇਸ ਤਰ੍ਹਾਂ ਦੇ ਪ੍ਰੋਡਕਸ਼ਨ ਜਿਹੜੀਆਂ ਕੀਤੀਆਂ ਜਾ ਰਹੀਆਂ ਆਪਣੇ ਆਪਣੇ ਲੈਵਲ ਦੇ ਉੱਤੇ, ਅਸੀਂ ਉਹ ਸਾਰੀਆਂ ਪ੍ਰੋਡਕਸ਼ਨ ਨੂੰ ਸਾਈਡ ਤੇ ਰੱਖਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਸਰਕਾਰ ਤਾਂ ਕਿਹੜੀ ਬਣਨੀ ਹੈ ਭਵਿੱਖ ਦੇ ਗਰਭ ਦੇ ਵਿੱਚ। ਇਸ ਤਰ੍ਹਾਂ ਦੀ ਭਵਿੱਖਬਾਣੀ ਕਰਨੀ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ। ਜਿਹੜੀ ਮੈਂ ਇੱਥੋਂ ਆਪਣੀ ਅੱਗੇ ਭਵਿੱਖਬਾਣੀ ਕਰ ਦੇਵਾਂ ਤੇ ਮੁੜ ਕੇ ਮੈਨੂੰ ਜਦੋਂ ਚੋਣਾਂ ਦੇ ਨਤੀਜੇ ਆ ਜਾਣ ਤੇ ਮੈਨੂੰ ਸ਼ਰਮਿੰਦਾ ਹੋਣਾ ਪਵੇ, ਇਸ ਕਰਕੇ ਅਸੀਂ ਕੁਝ ਨਹੀਂ ਕਰਦੇ। ਅਸੀਂ ਥੋੜ੍ਹੀ ਬਹੁਤ ਆਪਣੇ ਅੰਦਾਜ਼ੇ ਦੱਸ ਸਕਦੇ ਹਾਂ ਕਿ ਉਹ ਅਸੀਂ ਸ਼ੁਰੂ ਤੋਂ ਗੱਲ ਤੁਹਾਡੇ ਨਾਲ ਕਰਦੇ ਵੀ ਆਏ ਆ। ਪਰ ਜਦੋਂ ਕੁਝ ਨਹੀਂ ਪਤਾ ਹਾਲੇ ਸਰਕਾਰ ਕਿਹੜੀ ਬਣਨੀ ਹੈ ਉਦੋਂ ਹੀ ਮਹਿਕਮੇ ਦੇ ਬੰਦੇ ਜਾਣ ਲੱਗ ਪਏ ਆ। ਕੈਪਟਨ ਅਮਰਿੰਦਰ ਸਿੰਘ 4 ਦਿਨ ਪਹਿਲਾਂ ਬਠਿੰਡੇ ਸੀਗੇ ਤੇ ਉਹਨਾਂ ਦੀ ਜਿਹੜੀ ਗੱਡੀ ਉਹਦੀ ਡਰਾਈਵਿੰਗ ਸੀਟ ਤੇ ਬੈਠੇ ਸੀ ਮਨਪ੍ਰੀਤ ਬਾਦਲ। ਬਠਿੰਡਾ ਸ਼ਹਿਰੀ ਤੋਂ ਲੜ ਰਹੇ ਨੇ ਮਨਪ੍ਰੀਤ ਬਾਦਲ ਤੇ ਉੱਥੇ ਜਿਹੜੀ ਰੈਲੀ ਹੋਈ ਉਸ ਰੈਲੀ ਤੇ ਯਾਨੀ ਮਨਪ੍ਰੀਤ ਬਾਦਲ ਨੇ ਪਹਿਲਾਂ ਗੱਡੀ ਜਾਂਦਿਆਂ ਕਹਿ ਦਿੱਤਾ ਕੈਪਟਨ ਅਮਰਿੰਦਰ ਸਾਹਿਬ ਨੂੰ ਤੇ ਕੈਪਟਨ ਸਾਹਿਬ ਸਰਕਾਰ ਤਾਂ ਆਪਣੀ ਬਣ ਗਈ ਵੀ ਭਾਈ ਮੈਨੂੰ ਖਜ਼ਾਨਾ ਜਿਹੜਾ ਪੰਜਾਬ ਦਾ ਮੈਨੂੰ ਦੇ ਦਿਓ, ਵਿੱਤ ਮੰਤਰੀ ਮੈਨੂੰ ਬਣਾਇਓ। ਤੇ ਕੈਪਟਨ ਸਾਹਿਬ ਨੇ ਸਟੇਜ ਤੋਂ ਅਨਾਊਂਸ ਕਰ ਦਿੱਤਾ ਨਹੀਂ ਜਿਹੜਾ ਵੀ ਪੰਜਾਬ ਦਾ ਵਿੱਤ ਮੰਤਰੀ ਬਣਦਾ ਬਠਿੰਡਾ ਸ਼ਹਿਰੀ ਤੋਂ ਜਿੱਤ ਕੇ ਆਉਣਾ ਹੁੰਦਾ। ਤੇ ਐਤਕੀ ਮਨਪ੍ਰੀਤ ਬਾਦਲ ਨੇ ਜਿੱਤਣਾ ਤੇ ਮੈਨੂੰ ਕਹਿੰਦੇ ਮੈਨੂੰ ਖਜ਼ਾਨਾ ਦੇ ਦਿਓ। ਮੈਂ ਇਹਨਾਂ ਨੂੰ ਖਜ਼ਾਨਾ ਦੇ ਦਿੱਤਾ, ਖਜ਼ਾਨਾ ਮੰਤਰੀ ਸਾਡੇ ਇਹ ਰਹਿਣਗੇ ਮਨਪ੍ਰੀਤ ਬਾਦਲ। ਲੋ ਜੀ ਸਰਕਾਰ ਬਣੀ ਨਹੀਂ ਬਣੀ, ਪਹਿਲੇ ਵਿੱਤ ਮੰਤਰੀ ਬਣਾਤੇ ਮਨਪ੍ਰੀਤ ਬਾਦਲ। ਅੱਜ NK ਸ਼ਰਮਾ ਜਿਹੜਾ ਇੱਕ ਪਾਰਲੀਮੈਂਟਰੀ ਸੈਕਟਰੀ ਹੈ ਜੀਰਕਪੁਰ ਤੋਂ, ਤੇ NK ਸ਼ਰਮਾ ਨੇ ਅੱਜ ਕਹਿਤਾ ਇੱਕ ਰੈਲੀ ਕਹਿੰਦੇ ਵੀ ਪਿਛਲੀ ਚੋਣ ਦੇ ਵਿੱਚ ਤਾਂ ਮੈਂ ਮੰਤਰੀ ਬਣ ਨਹੀਂ ਸਕਿਆ, ਲਗਾਤਾਰ ਤੀਜੀ ਵਾਰ ਪੰਜਾਬ 'ਚ ਅਕਾਲੀ BJP ਗਵਰਨਮੈਂਟ ਬਣ ਜਾ ਰਹੀ ਹੈ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਜੀ ਮੈਂ ਕੈਬਨਿਟ ਮੰਤਰੀ ਬਣੂੰਗਾ ਤੇ ਤੁਹਾਡੇ ਸਾਰੇ ਮਸਲੇ ਮੈਂ ਹੱਲ ਕਰ ਦੂੰ ਮੰਤਰੀ ਬਣਦੇ। ਇਸੇ ਦੌਰਾਨ ਅੱਜ ਮਲੇਰਕੋਟਲਾ 'ਚ ਇੱਕ ਇਕੱਠ ਸੀ ਅਕਾਲੀਆਂ ਦਾ, ਉੱਥੇ ਸੁਖਬੀਰ ਸਿੰਘ ਬਾਦਲ ਹੋ ਵੀ ਗਏ
ਉੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਉਹਨਾਂ ਦਾ ਉਮੀਦਵਾਰ ਹੈ ਮੁਹੰਮਦ ਅਵੈਸ, ਉੱਥੇ ਕਹਿਤਾ ਵੀ ਦੇਖੋ ਜੀ ਪਹਿਲਾ ਸਾਡਾ ਮੰਤਰੀ ਬਣੇਗਾ ਤੁਹਾਡੇ ਮਲੇਰਕੋਟਲੇ ਵਾਲਾ ਇਹ ਮੁਹੰਮਦ ਅਵੈਸ, ਸਰਕਾਰ ਸਾਡੀ ਬਣ ਰਹੀ ਹੈ, ਇਹ ਸਾਡਾ ਮੰਤਰੀ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਕਿਸੇ ਦੀ ਬਣੀ ਨਹੀਂ, ਆਪਣੇ ਆਪ ਹੀ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ। ਤੇ ਮਹਿਕਮੇ ਵੀ ਵੰਡੇ ਜਾਣ ਲੱਗ ਪਏ ਹੈ ਤੇ ਦਾਅਵੇ ਵੀ ਕੀਤੇ ਜਾਣ ਲੱਗ ਪਏ ਹੈ ਕਿ ਮੈਂ ਮੰਤਰੀ ਬਣਨਾ, ਮੈਂ ਮੰਤਰੀ ਬਣਨਾ। ਜੇ ਬਾਈ ਦਵੇ ਏਦਾਂ ਦੇ ਲੋਕਾਂ ਨੂੰ ਬਹੁਮਤ ਮਿਲ ਜਾਵੇ ਤਾਂ ਫਿਰ ਕਿੰਨੇ ਵੱਡੇ ਪੱਧਰ ਤੇ ਮੰਤਰੀ ਲੈਣ ਦੀ ਲੜਾਈ ਚੱਲੇਗੀ, ਕਿਹਨੂੰ ਕਿਹਨੂੰ ਮੰਤਰੀ ਬਣਾਉਣਗੇ। ਸੁਖਬੀਰ ਬਾਦਲ ਹੋਣੀ ਤਾਂ ਹਰੇਕ ਹਲਕੇ 'ਚ ਜਾ ਕੇ ਕਹਿ ਦੇਣਗੇ ਵੀ ਆਹ ਲਓ ਜੀ ਤੁਸੀਂ ਇਹਨੂੰ ਜਿਤਾ ਦਿਓ, ਇਹ ਤੁਹਾਡਾ ਮੰਤਰੀ। ਸੁਖਬੀਰ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਰੁਣ ਜੇਟਲੀ ਨੂੰ ਜਦੋਂ ਲੋਕ ਸਭਾ ਤੋਂ ਲੜਾਇਆ ਅੰਮ੍ਰਿਤਸਰ ਤੋਂ, ਉਹਨੂੰ ਕਹਿੰਦੇ ਸੀ ਇਹਨੂੰ ਜਿਤਾ ਦਿਓ ਭਾਈ, ਇਹ ਤੁਹਾਡਾ ਦੇਸ਼ ਦਾ ਫਾਈਨਾਂਸ ਮਿਨਿਸਟਰ ਬਣਾਉਣਾ। ਲੋਕਾਂ ਨੇ ਜਿਤਾਇਆ ਨਹੀਂ ਅਰੁਣ ਜੇਟਲੀ ਨੂੰ, ਪਰ ਫਾਈਨਾਂਸ ਮਿਨਿਸਟਰ ਫਿਰ ਵੀ ਬਣ ਗਿਆ। ਤੁਸੀਂ ਦੇਖੋ ਦੇਸ਼ ਦੀ ਤਕਦੀਰ, ਜਿਹੜੇ ਬੰਦੇ ਹਾਰੇ ਹੋਏ ਉਹ ਸਾਡੇ ਮੰਤਰੀ ਹੈ। ਸਿਮਰਤੀ ਇਰਾਨੀ ਹਾਰੀ ਹੋਈ ਉਹ ਸਾਡੀ ਮੰਤਰੀ, ਅਰੁਣ ਜੇਟਲੀ ਹਰਾ ਕੇ ਭੇਜਿਆ ਪੰਜਾਬੀਆਂ ਨੇ, ਉਹ ਸਾਡਾ ਦੇਸ਼ ਦਾ ਖਜ਼ਾਨਾ ਮੰਤਰੀ, ਸਭ ਤੋਂ ਅਹਿਮ ਡਿਪਾਰਟਮੈਂਟ। ਇਸ ਮੁਲਕ ਦੇ ਵਿੱਚ ਹਾਰੇ ਹੋਏ ਬੰਦਿਆਂ ਨੂੰ ਮੰਤਰੀ ਬਣਾਇਆ ਜਾ ਸਕਦਾ, ਜਿੱਤਣ ਤੋਂ ਬਾਅਦ ਤਾਂ ਭਾਈ ਇੱਥੇ ਬਣਾਉਣਗੇ, ਕਿਸੇ ਨੂੰ ਮੰਤਰੀ ਬਣਾਉਣਗੇ, ਕਿਸੇ ਨੂੰ ਕੁਛ ਬਣਾਉਣਗੇ, ਕਿਸੇ ਨੂੰ ਕੁਛ ਬਣਾਉਣਗੇ। ਪਰ ਲੋਕ ਜ਼ਰੂਰ ਲੈਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਕਿਵੇਂ ਇਹ ਲੜਾਈ ਸਿਰਫ ਤੇ ਸਿਰਫ ਹਕੂਮਤ ਦੇ ਵਿੱਚ ਆਉਣ ਦੀ ਲੜਾਈ ਹੈ, ਸੱਤਾ ਹਾਸਲ ਕਰਨ ਦੀ ਲੜਾਈ ਹੈ, ਕੁਰਸੀ ਦੀ ਲੜਾਈ ਹੈ। ਕੁਰਸੀ ਦੀ ਲੜਾਈ ਦੇ ਵਿੱਚ ਆਵਾਮ ਜਿਹੜਾ ਗੁੰਮ ਗਿਆ, ਆਵਾਮ ਨੂੰ, ਲੋਕਾਂ ਨੂੰ ਇੱਕ ਵੋਟਰ ਬਣਾ ਕੇ ਧਰ ਦਿੱਤਾ ਗਿਆ। ਮੇਰੀ ਹੈਸੀਅਤ ਸਿਰਫ ਇੱਕ ਵੋਟਰ ਦੀ ਹੈ, ਮੈਨੂੰ ਇੱਕ ਦਿਨ ਦਾ ਬਾਦਸ਼ਾਹ ਬਣਾ ਦਿੱਤਾ ਗਿਆ, ਇੱਕ ਦਿਨ ਦਾ ਬਾਦਸ਼ਾਹ। ਮੈਂ ਇੱਕ ਦਿਨ ਦਾ ਬਾਦਸ਼ਾਹ ਜਿਹੜਾ ਆ, ਇੱਕ ਦਿਨ ਖੁਸ਼ ਹੋ ਸਕਦਾ ਹੈ, ਕਿਸੇ ਤੋਂ ਪੈਸੇ ਲੈ ਕੇ, ਕੋਈ ਹੋਰ ਰਿਆਇਤ ਲੈ ਕੇ ਵੋਟ ਪਾ ਸਕਦਾ ਹੈ। ਪਰ ਜਿਹੜੇ ਬਾਕੀ ਦੇ ਦਿਨ ਨੇ 1 ਸਾਲ ਦੇ 364 ਦਿਨ, ਜਾਂ ਕਹਿ ਲਓ ਵੀ 3 ਪੰਜੇ 15, 6 ਪੰਜੇ 30, ਤੇ ਕੋਈ 18 1900 ਜਿਹੜੇ ਦਿਨ ਬਣਦੇ ਆ 5 ਸਾਲਾਂ ਦੇ 2000 ਦੇ ਕਰੀਬ, ਉਹ ਸਾਰੇ ਦਿਨ ਮੇਰੇ ਮੁਸ਼ਕਲਾਂ ਚੋਂ ਗੁਜ਼ਰਨਗੇ। ਮੈਂ ਇੱਕ ਦਿਨ ਦਾ ਬਾਦਸ਼ਾਹ 2000 ਦਿਨਾਂ ਵਾਸਤੇ ਪੂਰੀ ਤਰ੍ਹਾਂ ਨੰਗੇ ਪੈਰਾਂ ਵਾਲਾ ਤੇ ਫਟੇ ਹੋਏ ਵਸਤਰਾਂ ਵਾਲਾ ਬੰਦਾ ਬਣ ਕੇ ਰਹਿ ਜਾਵਾਂਗਾ। ਇਸ ਗੱਲ ਨੂੰ ਸਾਡੇ ਵੋਟਰ ਜ਼ਰੂਰ ਧਿਆਨ 'ਚ ਰੱਖਣ ਜੀ। ਤੇ ਅੱਗੇ ਆਪਾਂ ਗੱਲ ਫਿਰ ਕਰਦੇ ਹਾਂ ਜੀ ਕਾਂਗਰਸ ਦੀ। ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ ਹੈ ਪਿਛਲੇ ਕਈ ਸਾਲਾਂ ਤੋਂ, ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਬਹੁਤ ਸਾਰੀ ਲੜਾਈ ਹੈ ਇਹਨਾਂ ਦੇ ਅੰਦਰ ਹੀ। ਤੇ ਇਹਨਾਂ ਦੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਕਦੀ ਕੁਛ ਹੋ ਜਾਂਦਾ, ਕਦੀ ਕੁਛ ਹੋ ਜਾਂਦਾ, ਤੇ ਇਹ ਬੜੀ ਦਿੱਕਤ ਆ ਰਹੀ ਹੈ ਪਾਰਟੀ ਨੂੰ। ਦੇਖੋ ਜਿਹੜੀਆਂ ਪਾਰਟੀਆਂ ਆਪਣੀਆਂ ਆਈਡੀਓਲੋਜੀ ਤੋਂ ਛਿੜਕ ਜਾਂਦੀਆਂ, ਕਾਰ ਵਿਹਾਰ ਦੇ ਵਿੱਚ ਸਿਰਫ ਚੌਧਰ ਜਿਹੜੀ ਹੈ ਉਹ ਰਹਿ ਜਾਂਦੀ ਹੈ, ਉਹਨਾਂ ਨਾਲ ਏਦਾਂ ਹੁੰਦਾ। ਤੇ ਅੱਜ ਬਦਕਿਸਮਤੀ ਸਾਡੀ ਇਹ ਹੈ ਹਿੰਦੁਸਤਾਨੀਆਂ ਦੀ ਕਿ ਸਾਡੇ ਤੇ ਹਕੂਮਤ ਕਰਨ ਵਾਲੀਆਂ ਜਿਹੜੀਆਂ ਪਾਰਟੀਆਂ ਸਟੇਟ ਲੈਵਲ ਤੇ ਵੀ, ਨੈਸ਼ਨਲ ਲੈਵਲ ਤੇ ਵੀ, ਉਹਨਾਂ ਦੀ ਆਈਡੀਓਲੋਜੀਕਲ ਥਿੜਕਣ ਏਡੀ ਹੋ ਗਈ ਹੈ ਕਿ ਉੱਥੇ ਆਈਡੀਓਲੋਜੀ ਨਾਂ ਦਾ ਪੰਛੀ ਅੱਗੇ ਹੁਣ ਬਹਿੰਦਾ ਹੀ ਨਹੀਂ ਹੈ। ਮੈਂ ਇੱਕ ਲਫ਼ਜ਼ ਕਈ ਵਾਰ ਵਰਤਿਆ ਹੈ ਕਿ ਜਦੋਂ ਸੇਵਾ ਵਪਾਰ ਹੋ ਜਾਏ ਉਦੋਂ ਏਦਾਂ ਹੁੰਦਾ। ਪਿਛਲੇ 40 ਸਾਲ ਤੋਂ ਜਿੱਦਾਂ ਭਾਰਤ ਦੀ ਸਿਆਸਤ ਬਦਲੀ ਹੈ, ਜਿਹੜੀ ਸੇਵਾ ਹੁੰਦੀ ਸੀ ਅੱਜ ਤੋਂ 40 ਸਾਲ ਪਹਿਲਾਂ ਹਿੰਦੁਸਤਾਨ ਦੇ ਵਿੱਚ ਰਾਜਸੀ ਖੇਤਰ 'ਚ ਜੇ ਕੋਈ ਬੰਦਾ ਆਉਂਦਾ ਸੀ ਤੇ ਸੇਵਾ ਭਾਵਨਾ ਨਾਲ ਆਉਂਦਾ ਸੀ। ਉਹ 40 ਸਾਲਾਂ 'ਚ ਸਾਰਾ ਕੁਝ ਉਲਟ ਪੁਲਟ ਗਿਆ, ਖਾਸ ਤੌਰ 'ਤੇ 1986 ਤੋਂ ਬਾਅਦ, ਜਿਵੇਂ ਉਦਾਰੀਕਰਨ ਜਾਂ ਵਪਾਰੀਕਰਨ ਜਾਂ ਗਲੋਬਲਾਈਜੇਸ਼ਨ ਸਾਡੇ ਸਾਹਮਣੇ ਆਉਂਦਾ, ਤੇ ਉਸ ਤੋਂ ਬਾਅਦ ਬੜੀ ਤੇਜ਼ੀ ਨਾਲ ਸਾਰੇ ਵਿਗਾੜ ਪੈਦਾ ਹੁੰਦੇ ਆ। ਤੇ ਅੱਜ ਜਿਹੜੀ ਸੇਵਾ ਵਪਾਰ ਹੋ ਗਈ ਹੈ, ਮਿਸ਼ਨ ਜਿਹੜਾ ਹੁੰਦਾ ਸੀ ਉਹ ਕਮਿਸ਼ਨ ਹੋ ਗਿਆ। ਇਸ ਕਰਕੇ ਫਿਰ ਜਦੋਂ ਪਾਰਟੀਆਂ ਦੇ ਵਿੱਚ ਮਿਸ਼ਨ ਨਹੀਂ ਰਹਿਣਾ, ਕਮਿਸ਼ਨ ਹੀ ਹੋ ਜਾਣਾ। ਇੱਕ ਕਿਸਮ ਦੇ ਏਜੰਟ ਜਿਹੜੇ ਹੈ ਭਰਤੀ ਹੋ ਜਾਣੇ ਆ, ਸਰਮਾਏਦਾਰੀ ਦੇ ਦਲਾਲ ਭਰਤੀ ਹੋ ਜਾਣੇ ਆ, ਤੇ ਫਿਰ ਚੌਧਰ ਵਾਸਤੇ ਵੀ ਲੜਾਈਆਂ ਹੁੰਦੀਆਂ। ਕੌਣ ਵੱਡੇ ਪੱਧਰ ਤੇ ਜਾ ਕੇ ਸਰਮਾਏਦਾਰੀ ਦੀ ਸੇਵਾ ਕਰ ਸਕਦਾ ਹੈ, ਉੱਥੇ ਫਿਰ ਇੱਕ ਦੌੜ ਲੱਗਦੀ ਹੈ। ਅੱਜ ਇਹ ਦੌੜ ਲੱਗੀ ਹੋਈ ਹੈ, ਅੱਜ ਪੰਜਾਬ ਦੇ ਵਿੱਚ ਵੀ ਇਹ ਦੌੜ ਦਿਖਾਈ ਦੇ ਰਹੀ ਹੈ। ਹਰ ਪਾਰਟੀ ਦੇ ਵਿੱਚ ਇੱਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇੱਕ ਟੱਬਰ ਦੀ ਲਿਮਟਿਡ ਕੰਪਨੀ ਬਣੀ ਹੋਈ ਹੈ, ਇਸ ਟੱਬਰ ਤੋਂ ਬਾਹਰ ਕਿਸੇ ਨੂੰ ਉੱਭਰਨ ਹੀ ਨਹੀਂ ਦਿੱਤਾ ਜਾਂਦਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਦਿਖਾਈ ਦੇ ਰਿਹਾ ਕਿ ਬਾਦਲ ਸਾਹਿਬ ਨਹੀਂ ਤਾਂ ਸੁਖਬੀਰ ਸਿੰਘ ਬਾਦਲ, ਹੋਰ ਕੋਈ ਦੂਜਾ ਬੰਦਾ ਹੀ ਨਹੀਂ। ਜੇ ਇਸ ਟੱਬਰ ਦੀ ਚਾਪਲੂਸੀ ਕੋਈ ਕਰੇਗਾ ਤਾਂ ਨਾਲ ਚੱਲੇਗਾ, ਨਹੀਂ ਤਾਂ ਉਹ ਆਊਟ ਆਫ ਸੀਨ ਹੋਣਗੇ। ਪਰ ਜਿਹੜੀਆਂ ਨੈਸ਼ਨਲ ਪਾਰਟੀਆਂ ਹੈ ਉਹਨਾਂ ਦੇ ਵਿੱਚ ਇਸ ਕਿਸਮ ਦੀ ਚੌਧਰਾਹਟ ਜਿਹੜੀ ਹੈ ਉਹ ਬੜੀ ਤੇਜ਼ੀ ਨਾਲ ਸਾਡੇ ਸਾਹਮਣੇ ਦਿਖਾਈ ਦੇ ਰਹੀ। ਯੂਪੀ ਦੇ ਵਿੱਚ ਤੁਸੀਂ ਦੇਖ ਲਓ ਕਾਂਗਰਸ ਦੀ ਹਾਲਤ ਕੀ ਬਣੀ ਹੋਈ ਹੈ। ਅੱਜ ਪੰਜਾਬ ਦੇ ਵਿੱਚ ਇਹ ਹਾਲਤ ਹੈ ਕਿ ਸਾਰੇ ਯਤਨਾਂ ਦੇ ਬਾਵਜੂਦ ਵੀ ਅੱਜ 19 ਕੈਂਡੀਡੇਟ ਬਾਗੀ ਹੈ ਪੰਜਾਬ ਦੇ। 19 ਕੈਂਡੀਡੇਟ, ਪਿਛਲੀ ਵਾਰ 26 ਬਾਗੀ ਸੀ ਤੇ ਉਹ ਬਾਗੀ ਜਿਹੜਾ ਰਹਿ ਗਏ ਸੀ ਕਾਂਗਰਸ ਦੇ। ਜੇ ਇਸ ਪਾਰਟੀ ਦਾ ਕਾਰ ਵਿਹਾਰ ਜਾਂ ਆਈਡੀਓਲੋਜੀ ਦਾ ਲੈਵਲ ਜਿਹੜਾ ਦਰੁਸਤ ਹੁੰਦਾ ਤੇ ਅੱਜ 19 ਬਾਗੀ ਨਾ ਹੁੰਦਾ। ਦੂਜੀ ਗੱਲ, ਹਾਲੇ ਸਰਕਾਰ ਬਣੀ ਨਹੀਂ, ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਮੰਤਰੀ ਬਣਾਏ ਜਾ ਰਹੇ ਨੇ ਤੇ ਚੀਫ ਮਿਨਿਸਟਰ ਦੀ ਕੁਰਸੀ ਵਾਸਤੇ ਦੌੜ ਵੀ ਲੱਗ ਗਈ ਹੈ। ਆਉਣ ਵਾਲੀ ਵੀ ਇਹ ਸਿਚੁਏਸ਼ਨ ਹੈ ਕਿ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਨੇ ਬੜੀ ਕਹਿ ਲਓ ਵੀ ਤਰੱਦਦ ਦੇ ਨਾਲ, ਬੜੀ ਯੋਜਨਾਬੰਦੀ ਦੇ ਨਾਲ ਆਪਣੇ ਆਪ ਨੂੰ ਫਿਰ ਤੋਂ ਪ੍ਰਧਾਨ ਬਣਵਾਇਆ ਕਾਂਗਰਸ ਦਾ। ਤੇ ਕਾਂਗਰਸ ਨੇ ਹਾਲੇ ਤੱਕ ਅਨਾਊਂਸ ਨਹੀਂ ਕੀਤਾ ਕਿ ਉਹਨਾਂ ਦੇ ਚੀਫ ਮਿਨਿਸਟਰ ਦੇ ਕੈਂਡੀਡੇਟ ਕੌਣ ਹੋਣਗੇ। ਪਰ ਕੈਪਟਨ ਅਮਰਿੰਦਰ ਇਸ ਤਰ੍ਹਾਂ ਦਾ
ਇੱਕ ਮਾਹੌਲ ਪੈਦਾ ਕਰ ਰਿਹਾ ਕਿ ਚੀਫ ਮਿਨਿਸਟਰ ਦੇ ਕੈਂਡੀਡੇਟ ਉਹੀ ਹੈ। ਪਰ ਇਹਨਾਂ ਵਿੱਚ ਵੀ ਜਿੱਦਾਂ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਈ ਹੈ ਬਾਇਆ ਰਾਹੁਲ ਗਾਂਧੀ, ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਨਵੀਂ ਕ੍ਰੀਏਟ ਹੋਈ, ਭਾਵੇਂ ਦਿਖਾਵੇ ਵਾਸਤੇ ਅੰਮ੍ਰਿਤਸਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਗੋਡੀ ਹੱਥ ਲਾਇਆ ਕੈਪਟਨ ਅਮਰਿੰਦਰ ਦੇ, ਤੇ ਕੈਪਟਨ ਅਮਰਿੰਦਰ ਨੂੰ ਆਪਣਾ ਪਿਓ ਤੱਕ ਵੀ ਦੱਸਿਆ, ਤੇ ਕੈਪਟਨ ਅਮਰਿੰਦਰ ਨੇ ਵੀ ਕਿਹਾ ਕਿ ਨਵਜੋਤ ਸਿੱਧੂ ਮੇਰੇ ਬੇਟੇ ਵਰਗਾ, ਪਰ ਇਹ ਸਿਰਫ ਦਿਖਾਵਾ ਸੀ। ਉਸ ਤੋਂ ਬਾਅਦ ਕੁਝ ਪੋਸਟਰ ਲੱਗ ਗਏ ਅੰਮ੍ਰਿਤਸਰ ਦੇ ਵਿੱਚ, ਜਿਹਦੇ ਚ 2 ਫੋਟੋ ਹੈ, ਇੱਕ ਰਾਹੁਲ ਗਾਂਧੀ ਦੀ ਤੇ ਇੱਕ ਨਵਜੋਤ ਸਿੰਘ ਸਿੱਧੂ ਦੀ, ਤੇ ਪੋਸਟਰ 'ਚ ਲਿਖਿਆ ਸਿਰਫ ਇੰਨਾ ਹੈ ਕਿ ਭਾਈ ਜੇ ਤੁਸੀਂ ਚਾਹੁੰਦੇ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਣੇ ਤਾਂ ਕਾਂਗਰਸ ਨੂੰ ਵੋਟ ਕਰੋ। ਇੱਕ ਪਾਸੇ ਕਿਹਾ ਜਾ ਰਿਹਾ ਵੀ ਬਿਨਾਂ ਸ਼ਰਤ ਅਨਕੰਡੀਸ਼ਨਲ ਸ਼ਾਮਲ ਹੋਏ ਨੇ ਨਵਜੋਤ ਸਿੰਘ ਸਿੱਧੂ, ਇੱਕ ਪਾਸੇ ਪੋਸਟਰ ਕਿਹੜੇ ਲਾਏ, ਕਾਂਗਰਸ ਵਾਲੇ ਨੇ ਲਾਏ ਆ। ਅਸਲ ਕਹਾਣੀ ਮੈਂ ਤੁਹਾਨੂੰ ਦੱਸਦਾ ਕੀ ਹੈ। ਅਸਲ ਕਹਾਣੀ ਇਹ ਹੈ ਵੀ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੋਨਾਂ ਦੀ ਐਂਟਰੀ ਕਾਂਗਰਸ ਹੋਈ ਬਾਇਆ ਰਾਹੁਲ ਗਾਂਧੀ, ਤੇ ਅਸਲ ਤੇ ਮਾਮਲਾ ਇੱਥੇ ਅੜ ਗਿਆ ਕਿਉਂਕਿ ਬਹੁਤ ਦੇਰੀ ਨਾਲ ਸ਼ਾਮਲ ਇਸੇ ਕਰਕੇ ਹੋਏ ਨਵਜੋਤ ਸਿੰਘ ਸਿੱਧੂ, ਆਖਰੀ ਸਮੇਂ ਤੇ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਕਾਂਗਰਸ ਤੇ। ਉਹ ਅੜੇ ਹੋਏ ਸੀ ਵੀ ਪਹਿਲਾਂ ਅੜੇ ਸੀ ਸੀਐਮ ਤੇ, ਮੈਨੂੰ ਸੀਐਮ ਤਾਂ ਬਣਾਓ, ਤੁਸੀਂ ਸੀਐਮ ਦਾ ਕੈਂਡੀਡੇਟ ਬਣਾਓ। ਆਮ ਆਦਮੀ ਪਾਰਟੀ ਦੀ ਗੱਲ ਉਹਨਾਂ ਦੀ ਇਸੇ ਕਰਕੇ ਟੁੱਟੀ ਸੀ। ਜਦੋਂ ਗੱਲ ਸਿਰੇ ਨਹੀਂ ਚੜੀ ਤੇ ਡਿਪਟੀ ਸੀਐਮ ਤੇ ਫੈਸਲਾ ਹੋ ਗਿਆ। ਰਾਹੁਲ ਗਾਂਧੀ ਨੇ ਉਹਨਾਂ ਨੂੰ ਇਹ ਭਰੋਸਾ ਦਵਾਇਆ, ਇਹਨਾਂ ਨੂੰ ਭਰੋਸੇ 'ਚ ਲੈ ਕੇ ਦਵਾਇਆ ਭਰੋਸਾ ਦਾ, ਕੈਪਟਨ ਨੂੰ ਵੀ ਤੇ ਮਨਪ੍ਰੀਤ ਬਾਦਲ ਨੂੰ ਵੀ। ਨਹੀਂ ਤਾਂ ਮਨਪ੍ਰੀਤ ਬਾਦਲ ਨੇ ਡਿਪਟੀ ਸੀਐਮ ਦੇ ਕੈਂਡੀਡੇਟ ਦੇ ਤੌਰ ਤੇ ਸਾਹਮਣੇ ਆਉਣਾ ਸੀ। ਤੁਸੀਂ ਇੱਕ ਗੇਮ ਬਾਜ਼ੀ ਦੇਖ ਰਹੇ ਹੋ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਖਜ਼ਾਨਾ ਮੰਤਰੀ ਤਾਂ ਉਹਨੂੰ ਕਹਿਤਾ ਵੀ ਕੱਲ ਨੂੰ ਖਜ਼ਾਨਾ ਮੰਤਰੀ ਜਿਹੜੇ ਆ ਮਨਪ੍ਰੀਤ ਬਾਦਲ ਹੀ ਹੋਣਗੇ, ਯਾਨੀ ਮਨਪ੍ਰੀਤ ਬਾਦਲ ਨੂੰ ਮਨਾ ਲਿਆ ਗਿਆ। ਰਾਹੁਲ ਗਾਂਧੀ ਆਪ ਲੈ ਕੇ ਆਏ ਮਨਪ੍ਰੀਤ ਬਾਦਲ ਨੂੰ, ਇਸ ਕਰਕੇ ਉਹਦੀ ਪਿੱਠ 'ਤੇ ਰਾਹੁਲ ਗਾਂਧੀ ਨੇ ਹੱਥ ਫੇਰਤਾ, ਇਹ ਕਹਿ ਕੇ ਵੀ ਸਾਡੀ ਪ੍ਰੋਬਲਮ ਹੈ, ਆਪਾਂ ਕਾਂਗਰਸ ਵਾਲੇ ਹਾਰ ਜਾਵਾਂਗੇ 50 'ਚ, ਆਖਰੀ ਮੌਕਾ ਆਪਣੇ ਕੋਲ ਜਿੱਤਣ ਦਾ। ਸਿਰਫ ਸੀਐਮ ਦਾ ਇੱਕ ਭਰਮ ਖੜਾ ਕਰਕੇ, ਸੀਐਮ ਦਾ ਪ੍ਰਚਾਰ ਕਰਕੇ ਉਹਨੂੰ ਡਿਪਟੀ ਸੀਐਮ ਬਣਾਉਣ ਦੀ ਤਿਆਰੀ ਹੈ ਜੇ ਕਾਂਗਰਸ ਜਿੱਤੇ। ਇਹ ਇੱਕ ਗੇਮ ਜਿਹੜੀ ਹੈ ਹੌਲੀ ਹੌਲੀ ਪਲਾਨ ਕੀਤੀ ਗਈ ਹੈ, ਇਹਦੇ ਵਿੱਚ ਇਹ ਨਿਕਲਣ ਦੀ ਸੰਭਾਵਨਾ। ਬਾਕੀ ਜੇ ਬਹੁਮਤ ਆਉਂਦਾ ਕਾਂਗਰਸ ਉਸ ਤੋਂ ਬਾਅਦ ਦੀਆਂ ਗੱਲਾਂ ਵੀ ਕਿਹਦੇ ਧੜੇ ਕਿੰਨੇ ਲੋਕ ਜਿੱਤ ਕੇ ਆਉਂਦੇ। ਜੀ 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 ਬਿਲਕੁਲ, ਉਹ ਤਾਂ ਬਾਅਦ ਵਿੱਚ ਪਤਾ ਲੱਗੂਗਾ। ਤੇ ਬਾਕੀ NRI ਬਹੁਤ ਗਏ ਹੋਏ ਆ ਜੀ ਪੰਜਾਬ ਦੇ ਵਿੱਚ, ਪੰਜਾਬ ਵਧਣ ਦੇ ਲਈ, ਤੇ ਉਹ ਕਿਸ ਤਰ੍ਹਾਂ ਦੇ ਹਾਲਾਤ ਆ ਪੰਜਾਬ ਦੇ ਵਿੱਚ, ਬਹੁਤ ਸਾਰੀਆਂ ਗੱਲਾਂ ਵੀ ਸੁਣਦੇ ਆ, ਤੇ ਕਿਸ ਪਾਰਟੀ ਦੀ ਉਹ ਸਪੋਰਟ ਕਰ ਰਹੇ ਆ। ਇਸ ਵਾਰ ਦੀ ਚੋਣ ਜਿਹੜੀ ਪੰਜਾਬ ਦੀ ਬਹੁਤ ਜ਼ਿਆਦਾ ਮਹੱਤਵਪੂਰਨ ਵੀ ਹੈ ਤੇ ਮੁੱਖ ਵੀ ਹੈ ਤੇ ਦਿਲਚਸਪ ਵੀ ਹੈ। ਜਦੋਂ ਪਿਛਲੀਆਂ ਚੋਣਾਂ ਹੋਈਆਂ ਉਸਦੀ NRI ਦਾ ਬਹੁਤ ਵੱਡਾ ਦਖਲ ਸੀ ਪੰਜਾਬ ਦੀਆਂ ਚੋਣਾਂ ਦੇ ਵਿੱਚ। ਉਦੋਂ ਪੀਪਲਜ਼ ਪਾਰਟੀ ਸੀ ਮਨਪ੍ਰੀਤ ਬਾਦਲ ਦੀ ਅਗਵਾਈ ਦੇ ਵਿੱਚ, ਤੇ ਮਨਪ੍ਰੀਤ ਬਾਦਲ ਨੇ ਪੰਜਾਬ ਨੂੰ ਇੱਕ ਯਕੀਨ ਜਿਹਾ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵਾਅਦਾ ਕਿ ਅਸੀਂ ਸੱਤਾ ਬਦਲਣ ਨਹੀਂ ਆਏ, ਅਸੀਂ ਨਿਜ਼ਾਮ ਬਦਲਣ ਆਏ ਹਾਂ। ਇਸ ਕਰਕੇ ਉਦੋਂ ਵੀ NRIs ਨੇ ਬਹੁਤ ਜ਼ਿਆਦਾ ਕਹਿ ਲਓ ਵੀ ਮਦਦ ਕੀਤੀ ਮਨਪ੍ਰੀਤ ਬਾਦਲ ਦੀ, ਉਹਨਾਂ ਨੂੰ ਸਾਰੀ ਚੁੱਕਿਆ, ਬੜਾ ਰਿਸਪੌਂਸ ਸੀ। ਪਰ ਇਸ ਵਾਰ 2012 ਤੋਂ ਕਿਤੇ ਡਬਲ ਟ੍ਰਿਪਲ ਜਿਹੜਾ ਰਿਸਪੌਂਸ ਹੈ ਪੰਜਾਬੀਆਂ ਦਾ, NRI ਪੰਜਾਬੀਆਂ ਦਾ। ਤੇ ਉਹ ਕੇਵਲ ਫੰਡਿੰਗ ਦੇ ਲੈਵਲ ਤੇ ਨਹੀਂ ਹੈ। ਇੱਕ ਹੁੰਦਾ ਵੀ ਤੁਸੀਂ ਫੰਡ ਭੇਜ ਦਿੰਦੇ ਹੋ ਤੇ ਉਹ ਇੱਕ ਮਦਦ ਹੋ ਜਾਂਦੀ ਹੈ, ਤੁਸੀਂ ਉੱਥੋਂ ਫੋਨ ਕਰ ਦਿੰਦੇ ਹੋ ਆਪਣੇ ਪਰਿਵਾਰ ਨੂੰ ਵੀ ਫਲਾਨੀ ਪਾਰਟੀ ਨੂੰ ਵੋਟ ਕਰਿਓ। ਇਸ ਵਾਰ ਉਹਦੇ ਤੋਂ ਕਿਤੇ ਵੱਧ ਕੇ ਜਿਹੜੀ ਮਦਦ NRI ਕਰ ਰਹੇ ਹੈ, ਤੇ ਉਹਦੇ 'ਚ ਇੱਕ ਜਿਹੜਾ ਬਦਲ ਦੇਖ ਰਹੇ ਨੇ NRI ਪੰਜਾਬੀ, ਕਿਉਂਕਿ NRI ਪੰਜਾਬੀ ਜਿਹੜੇ ਆ ਬਹੁਤੇ ਇੱਥੋਂ ਜਿਹੜੇ ਗਏ ਆ ਬੇਸ਼ੱਕ ਵੱਖਰੇ ਕਾਰਨਾਂ ਨਾਲ ਗਏ ਹੋ ਸਕਦੇ ਆ, ਪਰ ਬਹੁਤੇ ਲੋਕ ਇਸ ਕਰਕੇ ਗਏ ਹੁੰਦੇ ਆ ਆਪਣਾ ਵਤਨ ਛੱਡ ਕੇ, ਕਿਉਂਕਿ ਵਤਨ ਦੇ ਵਿੱਚ, ਆਪਣੇ ਵਤਨ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਜੋ ਕਰਨਾ ਚਾਹੁੰਦੇ ਨਹੀਂ ਕਰ ਪਾ ਰਹੇ। ਜੇ ਸਾਡੇ ਸਾਰਾ ਕੁਝ ਦਰੁਸਤ ਹੋਵੇ ਇੱਥੇ ਤੇ ਅਸੀਂ ਕੌਣ ਆਪਣਾ ਘਰ ਛੱਡ ਕੇ ਜਾਂਦਾ। ਸੋ ਬਹੁਤੇ NRI ਇਹ ਸੋਚ ਰਹੇ ਆ ਕਿ ਪੰਜਾਬ ਦੀਆਂ ਪ੍ਰੋਬਲਮਸ ਵਾਸਤੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ BJP ਗਠਜੋੜ ਜ਼ਿੰਮੇਵਾਰ ਹੈ। ਤੇ ਅੱਜ ਇੱਕ ਬਦਲ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਸਾਹਮਣੇ ਉਹਨਾਂ ਨੂੰ ਦਿਖਾਈ ਦੇ ਰਹੀ ਹੈ। ਮੁਕਾਬਲਤਨ ਪਿਛਲੀ ਵਾਰ 2012 ਤੇ ਜਿਹੜੀ ਪੀਪਲਜ਼ ਪਾਰਟੀ ਸੀ ਉਹਦੇ ਮੁਕਾਬਲੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਵਿਸਥਾਰਤ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤਸੱਵਰ ਕਰ ਰਹੇ। ਇਸ ਕਰਕੇ ਬਹੁਤੇ NRI ਜਿਹੜੇ ਆ ਪੰਜਾਬ ਆ ਰਹੇ ਆ ਤੇ ਉਹ ਜਹਾਜ਼ਾਂ ਦੇ ਜਹਾਜ਼ ਭਰ ਕੇ ਆ ਰਹੇ ਆ। 300 ਬੰਦਾ ਕੈਨੇਡਾ ਤੋਂ ਹਫ਼ਤਾ ਪਹਿਲਾਂ ਦਿੱਲੀ ਉਤਰਿਆ। 120 NRI ਜਿਹੜੇ ਆ ਵੱਖ-ਵੱਖ ਮੁਲਕਾਂ ਤੋਂ ਚੰਡੀਗੜ੍ਹ ਪਹੁੰਚੇ ਨੇ 4 ਦਿਨ ਪਹਿਲਾਂ। ਕੱਲ ਅੰਮ੍ਰਿਤਸਰ ਦੇ ਵਿੱਚ 200 NRI ਆਇਆ ਤੇ ਇਹ ਸਾਰੇ ਇਸ ਢੰਗ ਨਾਲ ਆ ਰਹੇ ਨੇ ਕਿ ਕੇਵਲ ਇਹ ਨਹੀਂ ਕਿ ਵੀ ਉਹ ਸਿਰਫ ਤੇ ਸਿਰਫ ਆ ਕੇ ਇੱਕ ਦਿਖਾਵਾ ਕਰਨਾ ਚਾਹੁੰਦੇ, ਉਹ ਜੀ ਜਾਨ ਨਾਲ ਜੁਟਣਾ ਵੀ ਚਾਹੁੰਦੇ ਹੈ ਫੀਲਡ ਦੇ ਵਿੱਚ। ਤੇ ਇਸ ਗੱਲ ਦੀ ਪਰੇਸ਼ਾਨੀ ਵੀ ਹੈ ਵਿਰੋਧੀ ਪਾਰਟੀਆਂ ਨੂੰ, ਆਮ ਆਦਮੀ ਪਾਰਟੀ ਦੀ ਵਿਰੋਧੀ ਖਾਸ ਤੌਰ ਤੇ ਅਕਾਲੀ BJP ਗਠਜੋੜ ਨੂੰ, ਕਿਉਂਕਿ ਪ੍ਰਵਾਸੀਆਂ ਦਾ ਜਿਹੜਾ ਸੀਨ ਅਸੀਂ ਦੇਖ ਰਹੇ ਉਸ 'ਚ ਅਕਾਲੀ BJP ਗਠਜੋੜ ਕਿਤੇ ਨਹੀਂ ਦਿਖਾਈ ਦੇ ਰਿਹਾ। 70% ਜਿਹੜੇ ਪ੍ਰਵਾਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਸਮਰਥਨ ਲਈ ਆ ਰਹੇ ਨੇ। 25% ਤੁਸੀਂ ਕਹਿ ਸਕਦੇ ਹੋ ਉਹ ਕਾਂਗਰਸ ਦੀ ਸਮਰਥਨ ਵਾਸਤੇ ਵੀ ਆ ਰਹੇ ਆ। 5% ਅਕਾਲੀ ਦਲ BJP ਦੇ ਸਮਰਥਨ 'ਚ ਜਿਹੜੇ ਲੋਕ ਆਏ ਆ, ਰੂਬੀ ਢੱਲਾ ਵਰਗੇ,
ਓਵਰਆਲ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਐਨਆਰਆਈਜ਼ ਦੀ ਭੂਮਿਕਾ ਬੜੀ ਇੰਪੋਰਟੈਂਟ ਹੋਣ ਵਾਲੀ ਹੈ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤਾਕਤ ਵੀ ਇਹੀ ਬਣ ਜਾ ਰਿਹਾ ਹੈ। ਦੋ ਗੱਲਾਂ ਆਮ ਆਦਮੀ ਪਾਰਟੀ ਦੇ ਪੱਖ 'ਚ ਭੁਗਤ ਰਹੀਆਂ। ਨੰਬਰ ਇੱਕ ਤਾਂ ਸਾਡਾ ਜਿਹੜਾ ਟੋਟਲ ਵੋਟਰ ਹੈ ਉਹ ਲਗਭਗ 2 ਕਰੋੜ ਦੇ ਨੇੜੇ ਤੇੜੇ ਹੈ। 2 ਕਰੋੜ ਦੇ ਵਿੱਚੋਂ 1 ਕਰੋੜ ਵੋਟਰ ਉਹ ਹੈ ਜਿਹਦੀ ਉਮਰ 18 ਸਾਲ ਤੋਂ ਲੈ ਕੇ 40 ਸਾਲ ਦੇ ਵਿਚਾਲੇ ਹੈ, ਯਾਨੀ ਇੱਕੋ ਜਿਹੜਾ ਇੱਕ ਯੂਥ ਦਾ ਜਿਹੜਾ ਹੁੰਦਾ ਬਿਲਕੁਲ ਨਵੇਂ ਵੋਟਰ 18 ਲੱਖ ਹੈ ਜਿਹੜੇ ਪਹਿਲੀ ਵਾਰ ਵੋਟ ਕਰਨ ਜਾ ਰਹੇ ਆ। ਇੱਕ ਤਾਂ ਉਹਨਾਂ 'ਚ ਪ੍ਰਭਾਵ ਆਮ ਆਦਮੀ ਪਾਰਟੀ ਦਾ ਕਰੇਜ਼ ਟਾਈਪ ਪ੍ਰਭਾਵ, ਕਰੇਜ਼ ਭਾਵੇਂ ਮੈਂ ਇਹਦੇ ਤੇ ਵੱਖਰੀ ਗੱਲ ਵੀ ਕਰ ਸਕਦਾ ਕਿਉਂਕਿ ਜਿਹੜਾ ਕਰੇਜ਼ ਹੁੰਦਾ ਹੈ, ਜਿਹੜਾ ਫੈਸ਼ਨ ਹੁੰਦਾ ਹੈ, ਉਹ ਬਹੁਤ ਦੇਰ ਚੱਲਦਾ ਨਹੀਂ ਹੁੰਦਾ। ਪਰ ਹੁਣ ਟੈਂਪਰੇਰੀ ਜੋ ਦਿਖਾਈ ਦੇ ਰਿਹਾ ਉਹਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਕਿ ਕਰੇਜ਼ ਇੱਕ ਫੈਸ਼ਨ ਜਿਹੜਾ ਉਹ ਦਿਖਾਈ ਦੇ ਰਿਹਾ ਆਮ ਆਦਮੀ ਪਾਰਟੀ ਦਾ। ਤੇ ਇੱਕ ਜਿਹੜਾ ਐਨਆਰਆਈਜ਼ ਜਿਹੜੇ ਲੋਕ ਆ ਰਹੇ ਨੇ, ਫੰਡਿੰਗ ਵੀ ਲੈ ਕੇ ਆ ਰਹੇ ਨੇ ਤੇ ਨਾਲ ਆਪਣੇ ਟੱਬਰਾਂ ਦੇ ਉੱਤੇ ਆਪਣੇ ਆਲੇ ਦੁਆਲੇ ਜਿਹੜੇ ਲੋਕ ਰਹਿ ਰਹੇ ਉਹਨਾਂ ਤੇ ਵੀ ਉਹਨਾਂ ਦਾ ਇੱਕ ਪ੍ਰਭਾਵ ਹੈ, ਉਹ ਵੀ ਆਮ ਆਦਮੀ ਪਾਰਟੀ ਦੇ ਪੱਖ 'ਚ ਜਾ ਰਿਹਾ। ਤੇ ਓਵਰਆਲ ਇਹਨੇ ਚੋਣ ਨੂੰ ਬੜਾ ਦਿਲਚਸਪ ਬਣਾ ਦਿੱਤਾ ਹੈ। ਪੰਜਾਬ ਦੀ ਸਰਕਾਰ ਜਿਹਦੀ ਮਰਜ਼ੀ ਬਣ ਜਾਏ ਪਰ ਐਨਆਰਆਈਜ਼ ਦੀ ਭੂਮਿਕਾ ਜਿਹੜੀ ਹੈ ਉਹਨੂੰ ਇਤਿਹਾਸਕ ਤੌਰ ਦੇ ਉੱਤੇ ਦਰਜ ਕੀਤਾ ਜਾਏਗਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਹਦੇ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਦਖਲ ਜੇ ਐਨਆਰਆਈਜ਼ ਦਾ ਰਿਹਾ ਤੇ ਇਸ ਚੋਣ ਦੇ ਵਿੱਚ ਰਿਹਾ ਕਿ ਉਹ ਦਖਲ ਕਾਫੀ ਹੱਦ ਤੱਕ ਪੋਜ਼ਿਟਿਵ ਵੀ ਦਿਖਾਈ ਦੇ ਰਿਹਾ। ਮਤਲਬ ਉਹ ਆਪਣੇ ਕੋਲੋਂ ਆਪਣੇ ਖਰਚੇ ਕਰਕੇ ਆ ਰਹੇ ਨੇ, ਪੈਸੇ ਦੇ ਰਹੇ ਨੇ ਚੋਣ ਫੰਡ ਦੇ ਰੂਪ ਦੇ ਵਿੱਚ, ਬੜਾ ਕੁਝ ਹੋਰ ਕਰ ਰਹੇ ਨੇ। ਆਪਣੇ ਕਾਰੋਬਾਰ ਛੱਡ ਕੇ ਲੋਕ ਆਏ ਹੋਏ ਨੇ, ਕੋਈ ਪ੍ਰੋਫੈਸ਼ਨਲ ਹੈ ਉਹਨਾਂ ਨੇ ਆਪਣੇ ਕਿੱਤੇ ਛੱਡ ਦਿੱਤੇ ਹੈ, ਕੋਈ ਆਪਣਾ ਧੰਦਾ ਜਿਹੜਾ ਚੌਪਟ ਕਰਕੇ ਆ ਗਿਆ। ਪਰ ਉਹ ਪੰਜਾਬ ਦੇ ਵਿੱਚ ਇੱਕ ਬਦਲ ਦੇ ਤੌਰ ਦੇ ਉੱਤੇ ਕੁਝ ਬਦਲਾਅ ਦੇਖਣਾ ਚਾਹੁੰਦੇ ਆ। ਇਸ ਤਵੱਕੂ ਦੇ ਨਾਲ ਐਨਆਰਆਈਜ਼ ਆਏ ਆ ਤੇ ਐਨਆਰਆਈਜ਼ ਦੀ ਇਹ ਭੂਮਿਕਾ ਬੜੀ ਦਿਲਚਸਪ ਵੀ ਹੈ ਤੇ ਬਹੁਤ ਕਹਿ ਲਓ ਵੀ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ। ਸੋ ਬਹੁਤ ਮਹੱਤਵਪੂਰਨ ਰਹੇਗੀ ਇਸ ਵਾਰ ਐਨਆਰਆਈਜ਼ ਦੀ ਭੂਮਿਕਾ ਪੰਜਾਬ ਦੇ ਵਿੱਚ। ਬਿਲਕੁਲ ਜੀ, ਜਾਂਦੇ ਤੁਸੀਂ ਉਹ ਜ਼ਰੂਰ ਝਾਤ ਮਾਰੋ ਕਿ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨਾਂ ਦਾ ਜ਼ੋਰ ਆ ਕਿੱਦਾਂ ਆ, ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਕਿਹੜੀ ਪਾਰਟੀ ਦਾ ਹੱਥ ਉੱਪਰ ਆ ਤੇ ਕਿਸ ਤਰ੍ਹਾਂ ਜ਼ੋਰ ਲੱਗ ਰਿਹਾ? ਦੇਖੋ, ਜੇ ਤਾਂ ਅਸੀਂ ਸੋਸ਼ਲ ਸਾਈਟਸ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਫਿਰ ਹਮੇਸ਼ਾ ਸਰਕਾਰ ਬਣਾ ਦਿੱਤੀ ਹੈ ਆਮ ਆਦਮੀ ਪਾਰਟੀ ਦੀ, ਪਰ ਅਸੀਂ ਸੋਸ਼ਲ ਸਾਈਟ ਦੇ ਉੱਤੇ ਖੁੱਲੀ ਯਕੀਨ ਨਹੀਂ ਕਰ ਸਕਦੇ। ਮੈਂ ਘੱਟੋ ਘੱਟ ਮੈਂ ਤਾਂ ਜਿਹੜੀ ਸੋਸ਼ਲ ਸਾਈਟ ਤੋਂ ਵੀ ਅੱਗੇ ਜਿਹੜੇ ਕੋਈ ਚੋਣ ਸਰਵੇ ਆਉਂਦੇ ਉਹਨਾਂ ਤੇ ਵੀ ਮੈਨੂੰ ਕਦੀ ਕੋਈ ਯਕੀਨ ਨਹੀਂ ਰਿਹਾ ਕਿਉਂਕਿ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਆ ਉਹ ਏਦਾਂ ਨਹੀਂ ਹੁੰਦੀਆਂ ਜਿੱਦਾਂ ਸਾਨੂੰ ਦਿਖਾਈ ਦਿੰਦੀਆਂ। ਮੈਂ ਰਿਐਲਿਟੀ ਦੀ ਜੇ ਗੱਲ ਕਰਾਂ ਜੋ ਮੈਨੂੰ ਮਹਿਸੂਸ ਹੁੰਦਾ, ਕੋਈ ਮੇਰੇ ਨਾਲ ਤਵੱਕੋ ਕਿਸੇ ਦੀ ਹੋ ਸਕਦੀ ਹੈ ਮੇਰੇ ਤੋਂ ਕਿ ਮੈਂ ਜਿੱਦਾਂ ਉਹ ਸਮਝਦੇ ਆ ਮੈਂ ਉਹਨਾਂ ਦੇ ਮੁਤਾਬਕ ਗੱਲ ਕਰਾਂ, ਪਰ ਮੈਂ ਉਹਨਾਂ ਦੇ ਮੁਤਾਬਕ ਨਹੀਂ ਕਰ ਸਕਦਾ। ਮੈਂ ਆਪਣੇ ਮੁਤਾਬਕ ਜੋ ਮੈਂ ਜ਼ਮੀਨੀ ਹਕੀਕਤ ਦੇਖ ਰਿਹਾ ਉਹਦੇ ਮੁਤਾਬਕ ਹੀ ਗੱਲ ਕਰਾਂਗਾ। ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰਦਾ ਕਿ ਮੈਂ ਜੇ ਕੋਈ ਗੱਲ ਕਰ ਰਿਹਾ ਤੇ ਮੈਂ ਲੋਕਾਂ ਦੇ ਐਂਗਲ ਤੋਂ ਕਰ ਰਿਹਾ। ਮੈਂ ਲੋਕਾਂ ਦੀ ਧਿਰ ਹੈ, ਮੈਂ ਇਹ ਨਹੀਂ ਕਿ ਮੈਂ ਧਿਰ ਨਹੀਂ ਹੈ, ਮੈਂ ਕਿਸੇ ਪਾਸੇ ਨਹੀਂ ਹੈ। ਮੇਰਾ ਪਾਸਾ ਮੇਰੇ ਲੋਕ ਨੇ ਤੇ ਉਹ ਲੋਕ ਜਿਹੜੇ ਨੇ ਉਹ ਲਗਭਗ ਸਾਰੀਆਂ ਪਾਰਟੀਆਂ ਦੇ ਸਤਾਏ ਹੋਏ ਲੋਕ ਨੇ ਤੇ ਇਸ ਕਰਕੇ ਮੈਂ ਜੇ ਲੋਕਾਂ ਦੇ ਐਂਗਲ ਤੋਂ ਗੱਲ ਕਰਾਂ ਤੇ ਮੈਨੂੰ ਪਹਿਲਾਂ ਤਾਂ ਇਹ ਉਮੀਦ ਨਹੀਂ ਹੈ ਕੋਈ ਵੀ ਧਿਰ ਜੇ ਆ ਜਾਵੇ ਪੰਜਾਬ ਵਿੱਚ ਹੁਕੂਮਤ ਕੋਈ ਧਿਰ ਕਿਸੇ ਦੀ ਧਿਰ ਦੀ ਆ ਜਾਏ, ਮੈਨੂੰ ਕੋਈ ਬਹੁਤੀ ਉਮੀਦ ਨਹੀਂ ਹੈ। ਚੋਣ ਮੈਨੀਫੈਸਟੋ ਦੇ ਹਵਾਲੇ ਨਾਲ ਮੈਂ ਗੱਲ ਕਰ ਚੁੱਕਾ, ਉਹ ਸਿਰਫ ਬਾਅਦ ਦੀ ਰਾਜਨੀਤੀ ਕਰਨਗੇ ਤੇ ਪਰ ਉਹਦੇ ਬਾਵਜੂਦ ਸਾਨੂੰ ਦੱਸਣਾ ਤਾਂ ਪਏਗਾ ਵੀ ਇਸ ਲਈ ਜ਼ਮੀਨੀ ਹਕੀਕਤ ਕੀ ਹੈ। ਤੇ ਮੇਰੀ ਆਪਣੀ ਫੀਲਿੰਗ ਜਾਂ ਮੇਰੀ ਆਪਣੀ ਜਿਹੜੀ ਨਜ਼ਰ ਜਾ ਰਹੀ ਹੈ ਜਿੱਥੇ ਤੱਕ ਉਹਦੇ 'ਚ ਮੈਂ ਇਹ ਦੇਖ ਰਿਹਾ ਵੀ ਹਾਲ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਜਿਹੜਾ ਉਹ ਕਾਫੀ ਪਛੜਿਆ ਹੋਇਆ ਨਜ਼ਰ ਆ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ। ਪਰ ਦਿਖਾਈ ਦੇ ਇਹ ਦੇ ਰਿਹਾ ਕਿ ਜਿਹੜੀ ਟੱਕਰ ਹੈ ਉਹ ਟਫ ਟੱਕਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ 'ਚ ਹੈ। ਤੇ ਜੇ ਲੀਡਿੰਗ ਪੋਜੀਸ਼ਨ ਦੀ ਗੱਲ ਕਰਾਂ ਤਾਂ ਲੀਡਿੰਗ ਪੋਜੀਸ਼ਨ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਹੈ। ਪਰ ਮੈਂ ਫਿਰ ਵੀ ਇਹ ਕਹਿ ਰਿਹਾ ਕਿ ਬਹੁਮਤ ਆਮ ਆਦਮੀ ਪਾਰਟੀ ਨੂੰ ਜਿਹੜੀ ਮਿਲਦਾ ਦਿਖਾਈ ਦੇ ਰਿਹਾ। ਅੱਜ ਦੀ ਤਰੀਕ ਦੀ ਮੈਂ ਗੱਲ ਕਰਾਂ 9-10 ਦਿਨ ਪਏ ਹੈ, 9-10 ਦਿਨ ਪਏ, ਉਹਦੇ ਵਿੱਚ ਜਿਹੜੇ ਆਖਰੀ 3 ਦਿਨ ਹੋਣੇ ਆ ਤੇ ਗੇਮ ਬਹੁਤ ਬੁਰੀ ਤਰ੍ਹਾਂ ਘੁੰਮਣੀ ਹੈ, ਉਲਟਣੀ ਹੈ। ਅੱਜ ਲੱਗਦਾ ਵੀ ਚੋਣ ਜ਼ਾਬਤਾ ਬੜੀ ਸਖਤੀ ਨਾਲ ਲਾਗੂ ਹੈ ਤੇ ਪੈਸੇ ਵੀ ਫੜੇ ਜਾ ਰਹੇ ਆ, ਨਸ਼ਾ ਵੀ ਫੜਿਆ ਜਾ ਰਿਹਾ ਵੀ ਜੇ ਤਾਂ ਚੋਣ ਜ਼ਾਬਤਾ ਏਦਾਂ ਲਾਗੂ ਰਿਹਾ ਵੋਟ ਪਾਉਣ ਤੱਕ ਫਿਰ ਤਾਂ ਇਹ ਪੋਜੀਸ਼ਨ ਰਹੇਗੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੀ ਟੱਕਰ ਸਾਨੂੰ ਦਿਖਾਈ ਦੇਗੀ ਤੇ ਥੋੜੇ ਬਹੁਤ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੀਆਂ 2-4 ਸੀਟਾਂ ਵੱਧ ਹੋ ਸਕਦੀਆਂ ਕਾਂਗਰਸ ਨਾਲੋਂ, ਜਾਂ ਕਾਂਗਰਸ ਵੀ ਕਿਤੇ 2-4 ਸੀਟਾਂ ਵੱਧ ਲੈ ਸਕਦੀ ਹੈ। ਪਰ ਬਹੁਮਤ ਕਿਸੇ ਨੂੰ ਨਹੀਂ ਮਿਲਣ ਵਾਲਾ, ਯਾਨੀ ਹੰਗ ਅਸੈਂਬਲੀ ਦਿਖਾਈ ਦੇਗੀ ਜੇ ਚੋਣ ਜ਼ਾਬਤਾ ਇਸੇ ਸਖਤੀ ਨਾਲ ਲਾਗੂ ਰਹਿੰਦਾ ਆਖਰੀ ਵੋਟ ਪੈਣ ਤੱਕ। ਜੇ ਪਿਛਲੇ ਆਖਰੀ 3 ਦਿਨ ਜਿਹੜਾ ਹੈ ਚੋਣ ਜ਼ਾਬਤੇ ਦੀਆਂ ਧੱਜੀਆਂ ਉੱਡ ਜਾਂਦੀਆਂ ਤੇ ਜਿਹੜੀ ਅੱਜ ਅਕਾਲੀ ਬੀਜੇਪੀ ਗੱਠਜੋੜ ਪੱਛੜੀ ਦਿਖਾਈ ਦੇ ਰਹੀ ਹੈ ਇਹਨਾਂ ਦੇ ਬਰਾਬਰ ਆ ਕੇ ਖੜੀ ਹੋ ਜਾਏਗੀ ਕਿਉਂਕਿ ਪੈਸੇ ਦਾ ਕੋਈ ਮੁਕਾਬਲਾ ਨਹੀਂ ਹੈ, ਡਰੱਗ ਦਾ ਕੋਈ ਮੁਕਾਬਲਾ ਨਹੀਂ ਹੈ, ਪੈਸਾ ਵੀ ਇਹਨਾਂ ਕੋਲ ਬਹੁਤ ਹੈ, ਸਾਰਾ ਕੁਝ ਹੈ। ਦੇਖੋ ਇੱਕ ਪਿੰਡ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਅੱਜ ਦੀ ਇੱਕ ਹਿੰਦੀ ਅਖਬਾਰ ਦੇ ਵਿੱਚ ਵੱਡੀ ਸਟੋਰੀ ਲੱਗੀ ਹੈ, ਟੌਪ ਸਟੋਰੀ ਲੱਗੀ ਹੈ। ਇੱਕ ਪਿੰਡ ਹੈ ਜਲਾਲਾਬਾਦ ਦੇ ਵਿੱਚ, ਪਿੰਡ ਦਾ ਨਾਂ ਹੈ ਛਿਜੜਾਣਾ। ਇਸ ਛਿਜੜਾਣਾ ਦੇ ਵਿੱਚ 50 ਸਾਲਾਂ ਦੇ ਵਿੱਚ ਇੱਕੋ ਪਿੰਡ ਦੇ ਉੱਤੇ 4 ਪੰਚਾਇਤਾਂ ਇੱਥੇ
4 ਪੰਚਾਇਤਾਂ ਆ, 1750 ਘਰ ਆ, 70 ਕਰੋੜ ਰੁਪਏ ਇਸ ਇੱਕ ਪਿੰਡ ਦੇ ਉੱਤੇ ਖਰਚ ਹੋਇਆ। 70 ਕਰੋੜ 5 ਸਾਲਾਂ 'ਚ। ਇਹਦਾ ਮਤਲਬ ਕੀ ਹੋਇਆ? 1750 ਘਰ ਆ, ਇਹਦਾ ਮਤਲਬ ਇਹ ਹੋਇਆ 3500 ਵੋਟ ਹੈ। ਇਹਦਾ ਮਤਲਬ ਹੋਇਆ ਇਹ ਇੱਕ ਪਿੰਡ ਵਿੱਚ ਹਰ ਵੋਟ ਤੇ 2 ਲੱਖ ਰੁਪਏ ਖਰਚ ਹੋਇਆ। 2 ਲੱਖ ਰੁਪਏ ਯਾਨੀ 70 ਕਰੋੜ ਰੁਪਏ ਦਾ ਮਤਲਬ ਇਹ ਹੈ 1750 ਘਰਾਂ ਤੇ ਹਰ ਘਰ ਵਾਸਤੇ 4 ਲੱਖ ਰੁਪਏ ਗਏ ਆ। ਇਹ ਇੱਕੋ ਪਿੰਡ ਦੀ ਕਹਾਣੀ ਹੈ। ਇੱਧਰ ਲੰਬੀ ਦੇ ਬਾਕੀ ਪਿੰਡਾਂ ਦੇ ਵਿੱਚ ਬਾਦਲ ਸਾਹਿਬ ਦਾ ਹਲਕਾ, ਉੱਥੇ ਜਿੰਨੀਆਂ ਗ੍ਰਾਂਟਾਂ ਆਈਆਂ ਸੀਗੀਆਂ ਇੱਧਰ ਦੀਆਂ ਉੱਧਰ ਦੀਆਂ ਸਾਰੀਆਂ ਇਕੱਠੀਆਂ ਕਰਕੇ ਬਾਦਲ ਸਾਹਿਬ ਨੇ ਮਤਲਬ ਇੱਕ ਘਰ ਨੂੰ 5 ਚੈੱਕ ਦਿੱਤੇ ਗ੍ਰਾਂਟਾਂ ਦੇ। ਜਿੱਥੇ ਇਹ ਗੇਮ ਚੱਲ ਰਹੀ ਹੋਵੇ, ਅੱਜ ਲੰਬੀ ਦੀ ਜਲਾਲਾਬਾਦ ਦੀ ਹਾਲਤ ਭਾਵੇਂ ਦਿਖਾਈ ਦੇ ਰਹੀ ਹੋਵੇ, ਜਲਾਲਾਬਾਦ ਦੇ ਵਿੱਚ ਭਗਵੰਤ ਮਾਨ ਲੀਡ ਕਰ ਰਹੇ ਆ, ਬੜੀ ਵੱਡੀ ਜਿੱਤ ਉਹਨਾਂ ਦੀ ਹੋਏਗੀ, ਇਹ ਦੇਖਿਆ ਜਾ ਰਿਹਾ। ਪਰ ਜਦੋਂ ਏਦਾਂ ਦੇ ਪਿੰਡ ਸਾਹਮਣੇ ਸਾਡੇ ਆਉਣਗੇ, ਜਦੋਂ ਲੰਬੀ ਦਾ ਹਵਾਲਾ ਮੈਂ ਦੇ ਰਿਹਾ ਤੇ ਆਖਰੀ ਸਮੇਂ ਦੇ ਵਿੱਚ ਹੋਰ ਪਤਾ ਨਹੀਂ ਕੀ ਕੁਝ ਹੋਣਾ ਹੈ, ਤਾਂ ਫਿਰ ਉਹ ਸਾਰੀਆਂ ਸਥਿਤੀਆਂ ਉਲਟਣਗੀਆਂ ਤੇ ਫਿਰ ਅੱਜ ਜਿਹੜਾ ਪਛੜਿਆ ਹੋਇਆ ਦਿਖਾਈ ਦੇ ਰਿਹਾ ਅਕਾਲੀ ਦਲ, ਉਹ ਇਹਨਾਂ ਦੇ ਬਰਾਬਰ ਹੀ ਆ ਕੇ ਖੜ ਜਾਏਗਾ। ਵੋਟਾਂ ਦੀ ਵੰਡ ਵੀ ਬਹੁਤ ਤਿੱਖੇ ਰੂਪ ਦੇ ਵਿੱਚ ਹੋਏਗੀ। ਇਸੇ ਕਰਕੇ ਮੈਂ ਕਹਿੰਦਾ ਕਿ ਜੇ ਅਰਵਿੰਦ ਕੇਜਰੀਵਾਲ ਹੈ, ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਜਿਹੜਾ ਜਵਾਬ ਦਿੱਤਾ, ਜਦੋਂ ਚੋਣ ਕਮਿਸ਼ਨ ਨੋਟਿਸ ਲਿਆ ਵੀ ਤੁਸੀਂ ਕਿਉਂ ਏਦਾਂ ਕਹਿੰਦੇ ਹੋ ਵੀ ਪੈਸੇ ਜਿਸ ਤੋਂ ਮਰਜ਼ੀ ਲੈ ਲਓ ਤੇ ਵੋਟ ਪਰ ਸਾਨੂੰ ਕਰਿਓ, ਇਹ ਤਾਂ ਕਰਪਸ਼ਨ ਨੂੰ ਬੜਾਵਾ ਦੇਣ ਵਾਲੀ ਗੱਲ ਹੈ। ਅਰਵਿੰਦ ਕੇਜਰੀਵਾਲ ਨੇ ਕਿੱਥੇ ਜਵਾਬ ਦਿੱਤਾ ਵੀ ਮੈਂ ਤਾਂ ਕਹਿਣਾ ਏਦਾਂ ਸਗੋਂ ਕਰਪਸ਼ਨ ਖਤਮ ਹੋਏਗੀ। ਮੈਂ ਇਹਨਾਂ ਸਹਿਮਤ ਨਹੀਂ ਹਾਂ। ਮੈਂ ਕਹਿੰਦਾ ਕਿ ਜੇ ਅਰਵਿੰਦ ਕੇਜਰੀਵਾਲ ਵੱਖਰੀ ਸਿਆਸਤ ਕਰਨ ਆਏ ਹੈ ਤੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਕੋਈ ਪੈਸੇ ਦਾ ਲਾਲਚ ਦਿੰਦਾ ਉਹਨੂੰ ਕਹੋ ਵੀ ਦਫਾ ਹੋ ਜਾ ਭਾਈ, ਤੂੰ ਇੱਕ ਦਿਨ ਮੈਨੂੰ ਪੈਸੇ ਦੇ ਦੇਗਾ, ਮੈਂ ਸਾਰਾ ਸਾਲ ਘਰ ਆਪਣਾ ਕਿੱਦਾਂ ਚਲਾਊਂਗਾ। ਮੇਰੀ ਆਪਣੀ ਜ਼ਮੀਰ ਨੂੰ ਜਗਾਉਣ ਦੀ ਗੱਲ ਕਰਨੀ ਚਾਹੀਦੀ ਹੈ। ਅੱਜ ਦੀ ਹਾਲਤ ਇਹ ਹੈ ਵੀ ਇੱਥੇ ਸਾਡੀ ਜੀ ਚੋਣਾਂ ਤੋਂ ਪਹਿਲਾਂ ਜਦੋਂ ਜ਼ਾਬਤਾ ਲਾਗੂ ਹੋਇਆ ਤੇ ਮੈਂ ਮੋਹਾਲੀ ਦੀ ਗੱਲ ਕਰਦਾ, ਇੱਕ ਉਮੀਦਵਾਰ ਨੇ ਮਤਲਬ ਪਿੰਡਾਂ ਦੇ ਵਿੱਚ ਬੀਬੀਆਂ ਨੂੰ ਸੂਟ ਵੰਡਣੇ ਸ਼ੁਰੂ ਕਰ ਦਿੱਤੇ। ਮੈਨੂੰ ਯਾਦ ਆ ਗਿਆ ਸਾਡੇ ਪਿੰਡ ਦੇ ਵਿੱਚ ਇੱਕ ਵਾਰੀ ਚੋਣ ਹੋਈ, ਪਹਿਲੀ ਵਾਰ ਸਾਡੇ ਪਿੰਡ ਦੇ ਵਿੱਚ ਦੁਹਾਨ ਕਲਾਂ ਮੇਰਾ ਪਿੰਡ ਹੈ, ਪਹਿਲੀ ਵਾਰ ਇੱਕ ਉਮੀਦਵਾਰ ਜਿਹੜਾ ਸਰਪੰਚ ਦਾ ਸੀ, ਸਰਪੰਚੀ ਦਾ ਉਮੀਦਵਾਰ, ਉਹਨੇ ਪਿੰਡ ਦੀਆਂ ਬਜ਼ੁਰਗ ਇਸਤਰੀਆਂ ਨੂੰ, ਬਾਕੀ ਬੀਬੀਆਂ ਨੂੰ ਸੂਟ ਵੰਡਣੇ ਸ਼ੁਰੂ ਕਰਤੇ। ਉਹ ਸੂਟ ਵੰਡ ਕੇ ਜਿੱਤ ਗਿਆ ਜੀ। ਇੱਕ ਆਈਡੀਓਲੋਜੀਕਲੀ ਪਿੰਡ ਆ ਸਾਡਾ, ਉਹਦੇ ਬਾਵਜੂਦ ਉਹ ਸਧਾਰਨ ਬੰਦਾ ਜਿਹੜਾ ਇੰਨੀ ਚ ਖੁਸ਼ ਹੋ ਜਾਂਦਾ। ਉਹ ਬੀਬੀਆਂ ਇਸ ਕਰਕੇ ਖੁਸ਼ ਹੋ ਗਈਆਂ ਵੀ ਆਹ ਮੁੰਡਾ ਨਵਾਂ ਆਇਆ, ਇਹ ਤਾਂ ਸਾਨੂੰ ਸੂਟ ਵੇਚਦੇ। ਇੱਥੇ ਮੋਹਾਲੀ ਦੇ ਵਿੱਚ ਸੂਟ, ਮੈਂ ਇਹ ਕਹਿੰਦਾ ਕਿ ਜਿਹੜਾ ਬੰਦਾ ਕਿਸੇ ਤੋਂ ਕੁਝ ਲੈ ਲੈਂਦਾ, ਅਸੀਂ ਇੰਨੇ ਜ਼ਿਆਦਾ ਅੰਦਰੋਂ ਔਨੈਸਟ ਹਾਂ, ਬਾਹਰੋਂ ਕਈ ਬੇਈਮਾਨੀਆਂ ਅਸੀਂ ਕਰਦੇ ਹਾਂ, ਪਰ ਅੰਦਰੋਂ ਅਸੀਂ ਇੰਨੇ ਔਨੈਸਟ ਹਾਂ ਵੀ ਕਿਸੇ ਤੋਂ ਕੋਈ ਚੀਜ਼ ਲੈ ਲਈ ਨਾ, ਅਸੀਂ ਉਹਦਾ ਮੁੱਲ ਤਾਰਨਾ ਚਾਹੁੰਦੇ ਹਾਂ। ਜੇ ਅਸੀਂ ਫਲਾਣੇ ਤੋਂ ਚੀਜ਼ ਲਈ, ਅਸੀਂ ਆਸਾਨ ਜਿਹਾ ਮੰਨਦੇ ਹਾਂ। ਜਿਹੜਾ ਅਰਵਿੰਦ ਕੇਜਰੀਵਾਲ ਕਹਿ ਰਹੇ ਨਾ ਵੀ ਪੈਸੇ ਲੈ ਲਓ ਵੋਟ ਸਾਨੂੰ ਪਾ ਦਿਓ, ਜਿਹਨੇ ਪੈਸੇ ਲੈ ਲਏ ਜਦੋਂ ਉਹਨੇ ਵੋਟ ਕਰਨ ਦੇਣਾ ਤੇ ਮੱਝ ਕਰੇ ਨਾ ਇੰਨਾ ਤਾਂ ਜ਼ਰੂਰ ਆਊਗਾ ਯਾਰ ਮੈਨੂੰ ਫਲਾਣਾ ਪੈਸੇ ਦੇ ਕੇ ਗਿਆ ਸੀ ਵੀ ਮੈਂ ਹੁਣ ਉਹਨੂੰ ਵੋਟ ਪਾ ਦੇਵਾਂ। ਇਸ ਕਰਕੇ ਇਹ ਜਿਹੜੀ ਰਾਜਨੀਤੀ ਹੈ, ਇਹ ਰਾਜਨੀਤੀ ਸ਼ਾਇਦ ਸੀਨ ਬਦਲ ਦੇਵੇ ਜੇ ਚੋਣ ਜ਼ਾਬਤਾ ਸਹੀ ਅਰਥਾਂ ਦੇ ਵਿੱਚ ਆਖਰੀ ਦਿਨ ਤੱਕ ਲਾਗੂ ਹੁੰਦਾ ਰਿਹਾ। ਬਾਕੀ ਜਦੋਂ ਹੋਣਗੇ ਤਾਂ ਸ਼ਾਇਦ ਮੈਂ ਉਦੋਂ ਬਿਹਤਰ ਤਰੀਕੇ ਨਾਲ ਕੋਈ ਗੱਲ ਤੁਹਾਨੂੰ ਦੱਸ ਸਕੂੰ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ ਆਪਣੇ ਸਰਵੇਖਣ ਦੇ ਤੇ। ਥੈਂਕ ਯੂ ਜੀ। ਸਰੋਤੇ ਸਨ ਸੁਸ਼ੀਲ ਦੋਸਾਂਝ। ਹੁਣ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।